ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਹੈ। ਤੁਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਇਸ ਸਮੇਂ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਤਹਿ ਤੱਕ ਜਾਣ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਮੌਜੂਦ ਰਹਿੰਦੇ ਨੇ। ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਅੱਜ ਦੀਆਂ ਵੱਡੀਆਂ ਖਬਰਾਂ ਦੇ ਉੱਪਰ ਚਰਚਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਚਲਿਏ ਜੀ ਆਪਾਂ ਖਬਰਾਂ ਦੇ ਵੱਲ। ਤੇ ਸਭ ਤੋਂ ਪਹਿਲੀ ਖਬਰ ਆਪਣੇ ਗਵਾਂਢੀ ਮੁਲਕ ਤੋਂ ਆ ਰਹੀ ਹੈ। ਕਹਿੰਦੇ ਰੇਲ ਗੱਡੀ ਹਾਈਜੈਕ ਕਰ ਲਈ ਗਈ ਹੈ ਜੀ। ਬਿਲਕੁਲ ਬਹੁਤ ਵੱਡੀ ਖਬਰ ਹੈ। ਜੇ ਆਪਾਂ ਦੇਖੀਏ ਤਾਂ ਇਹ ਹਿਸਟਰੀ 'ਚ ਉਹਨਾਂ ਖਬਰਾਂ 'ਚੋਂ ਇੱਕ ਹੈ ਗੁਰਪ੍ਰੀਤ ਜੀ, ਜਦੋਂ ਟ੍ਰੇਨ ਹਾਈਜੈਕ ਕੀਤੀ। ਵੈਸੇ ਇਹ ਹਿਸਟਰੀ ਬਹੁਤ ਪੁਰਾਣੀ ਆ। ਜੇ ਮੈਂ ਤੁਹਾਨੂੰ ਦੱਸਾਂ ਤੇ ਪੋਲੈਂਡ ਦੇ ਵਿੱਚ 1977 'ਚ ਇਸ ਤਰ੍ਹਾਂ ਦੀ ਘਟਨਾ ਵਾਪਰੀ, ਟ੍ਰੇਨ ਹਾਈਜੈਕਿੰਗ ਦੀ। ਉਦੋਂ 35 ਇੰਜਰਡ ਹੋਏ ਸੀਗੇ। ਜੈਰਾਮਪੁਰ ਬੰਗਾਲ ਬ੍ਰਿਟਿਸ਼ ਇੰਡੀਆ ਸੀਗੇ ਜਦੋਂ 5 ਅਗਸਤ 1940। ਉਦੋਂ ਵੀ ਇੱਕ ਟ੍ਰੇਨ ਹਾਈਜੈਕ ਕਰ ਲਈ ਜਾਂਦੀ ਆ, 50 ਜ਼ਖਮੀ ਹੋਏ। ਉਦੋਂ ਸ਼ੁਜੂ ਚਾਈਨਾ ਦੇ ਵਿੱਚ, ਇਹ ਵੀ ਨਵੰਬਰ 40 ਦੀ ਘਟਨਾ, ਉਸ ਵੇਲੇ 300 ਜ਼ਖਮੀ ਹੋਏ ਸਨ। ਸਿੰਧ ਇਹੀ ਕਹਿ ਲੋ ਕਿ ਆਪਾਂ ਦੇਖੀਏ ਇਲਾਕਾ ਇਹੀ ਹੈ, ਬਲੋਚਿਸਤਾਨ ਸਿੰਧ। ਉਸ ਵੇਲੇ ਵੀ ਜਦੋਂ ਕਹਿ ਲੋ ਕਿ ਬ੍ਰਿਟਿਸ਼ ਰਾਜ ਸੀਗਾ, ਉਦੋਂ ਵੀ 1942 ਚ ਇੱਕ ਗੱਡੀ ਹਾਈਜੈਕ ਕੀਤੀ ਜਾਂਦੀ ਹੈ। ਮਤਲਬ ਕਿ ਜਿੱਦਾਂ ਪਲੇਨ ਹਾਈਜੈਕਿੰਗ ਦੀ ਇੱਕ ਹਿਸਟਰੀ ਹੈ। ਜੇ ਤੁਸੀਂ ਦੇਖੋਗੇ ਤਾਂ ਇੰਡੀਆ ਦੇ ਵਿੱਚ ਨਾ 70ਵੇਂ ਦੇ ਐਂਡ ਤੋਂ ਲੈ ਕੇ ਤੇ ਕਹਿ ਲੋ ਕਿ 90ਵੇਂ ਦੇ ਅੰਤ ਤੱਕ ਮੇਰਾ ਅੰਦਾਜ਼ਾ ਹੈ ਕਿ ਘੱਟੋ ਘੱਟ 1.5 ਕੇ 2 ਦਰਜਨ ਹਾਈਜੈਕਿੰਗ ਦੀਆਂ ਘਟਨਾਵਾਂ ਵਾਪਰੀਆਂ ਸਨ। ਪਰ ਅੱਜ ਦੇ ਦੌਰ ਦੇ ਵਿੱਚ ਕਿਉਂਕਿ ਆਪਾਂ ਇਹ ਘਟਨਾਵਾਂ ਬਹੁਤ ਘੱਟ ਦੇਖਦੇ ਹਾਂ, ਤਾਂ ਇਸ ਕਰਕੇ ਇਹ ਵੱਡੀ ਘਟਨਾ ਚੋਂ ਇੱਕ ਬਣ ਗਈ ਆ। ਤਾਂ ਬਲੋਚ ਆਰਮੀ ਨੇ ਦਾਅਵਾ ਕੀਤਾ ਹੈ ਕਿ 20 ਫੌਜੀ ਜਿਹੜੇ ਪਾਕਿਸਤਾਨੀ ਉਹ ਮਾਰ ਦਿੱਤੇ ਗਏ। 182 ਜਿਹੜੇ ਯਾਤਰੀ ਆ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਤੇ ਨਾਲ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਜੇਕਰ ਤੁਸੀਂ ਕੋਈ ਐਕਸ਼ਨ ਕਰੜਾ ਕੀਤਾ ਤਾਂ ਇਹਨਾਂ ਨੂੰ ਮਾਰ ਦਿੱਤਾ ਜਾਏਗਾ। ਠੀਕ ਹੈ ਜੀ। BLA ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇੱਕ ਡਰੋਨ ਜਿਹੜਾ ਉਹ ਹੁਣ ਤੱਕ ਡੇਗ ਦਿੱਤਾ ਹੈ। ਇਹ ਘਟਨਾ ਦੱਸਦੇ ਆ ਕਿ ਤਕਰੀਬਨ 1 ਵਜੇ ਵਾਪਰੀ ਇਹ ਹਮਲਾ ਹੁੰਦਾ। ਪਹਿਲਾਂ ਉਸ ਤੋਂ ਬਾਅਦ ਕਹਿ ਲਓ ਕਿ ਇਹ ਖਬਰ ਆ ਜਾਂਦੀ ਆ 6 ਘੰਟਿਆਂ ਬਾਅਦ, 7:30 ਕਿ ਜਾਫਰ ਐਕਸਪ੍ਰੈਸ ਪੂਰੀ ਤਰ੍ਹਾਂ ਬਲੋਚ ਲਿਬਰੇਸ਼ਨ ਆਰਮੀ ਦੇ ਜਿਹੜੇ ਲੜਾਕੇ ਨੇ ਉਹਨਾਂ ਦੇ ਕਬਜ਼ੇ ਹੇਠ ਆ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਫਿਰ ਬਣਦੀ ਵੱਡੀ ਖਬਰ ਬਣ ਜਾਂਦੀ। ਪਹਾੜੀ ਇਲਾਕੇ ਦਾ ਇਹ ਸਾਰਾ ਰੂਟ ਆ। ਤੇ ਤੁਸੀਂ ਦੇਖੋਗੇ ਪਾਕਿਸਤਾਨੀ ਆਰਮੀ ਜਿਹੜੀ ਹੈ ਉਹਦੀ ਫੌਜ ਵੀ ਉਸ ਇਲਾਕੇ ਵੱਲ ਰਵਾਨਾ ਕੀਤੀ ਗਈ ਆ। ਤਾਂ BLA ਨੇ ਇਹ ਕਿਹਾ ਕਿ ਅਸੀਂ ਪਟੜੀਆਂ ਜਿਹੜੀਆਂ ਸੀਗੀਆਂ ਉਹ ਉਡਾਈਆਂ ਨੇ। ਤੋ ਖੈਰ ਇਹ ਜਿਹੜਾ ਰੂਟ ਆ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਵੇਟਾ ਤੋਂ ਪੇਸ਼ਾਵਰ ਦੀ ਦੂਰੀ ਜਿਸ ਰੂਟ ਤੇ ਗੱਡੀ ਚੱਲ ਰਹੀ ਸੀਗੀ ਉਹ ਲਗਭਗ 1600 ਕਿਲੋਮੀਟਰ ਦਾ ਹੈ। ਠੀਕ ਹੈ ਜੀ। ਤਾਂ ਰਾਹ ਦੇ ਵਿੱਚ ਤਕਰੀਬਨ 30 ਦੇ ਕਰੀਬ ਸਟਾਪ ਨੇ। ਇਹ ਭਾਸਕਰ ਨੇ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ। ਹੁਣ ਇੱਥੇ ਬਲੋਚਿਸਤਾਨ ਦਾ ਜਿਹੜਾ ਰੌਲਾ ਹੈ ਨਾ, ਇੱਥੇ ਇਨਸਰਜੈਂਸੀ ਜਿਹੜੀ ਆ ਉਹ ਲੰਮੇ ਸਮੇਂ ਤੋਂ, ਯਾਨੀ ਜੇ ਇਸ ਰੂਟ ਨੂੰ ਜੇ ਤੁਸੀਂ ਦੇਖੋਗੇ ਤਾਂ ਇਹ ਕਿੱਥੋਂ ਚੱਲਿਆ? ਕਵੇਟਾ ਤੋਂ ਆ ਕਿੱਥੇ ਰਿਹਾ? ਪਿਸ਼ਾਵਰ, ਖਾਨੇਵਾਲ, ਲਾਹੌਰ, ਇਸਲਾਮਾਬਾਦ, ਪਿਸ਼ਾਵਰ, ਯਾਨੀ ਪੰਜਾਬ। ਇਹਦੇ ਵਿੱਚ ਦੱਸਦੇ ਆ ਕਿ ਆਰਮੀ ਮੈਨ ਵੀ ਸੀ, ਕੁਛ ਹੋਰ ਵੀ ਦਾਅਵੇ ਕੀਤੇ ਜਾ ਰਹੇ ਆ ਅਫਸਰਾਂ। ਹੁਣ ISI ਦਾ ਕੋਈ ਸੀਗਾ ਜਾਂ ਨਹੀਂ, ਇਹ ਪੁਸ਼ਟੀਆਂ ਬਾਅਦ ਦੇ ਵਿੱਚ ਹੋਣ ਤਾਂ ਠੀਕ ਹੈ। ਪਰ ਇਹ ਸਾਫ਼ ਹੈ ਕਿ ਇਹ ਜਿਹੜਾ ਰੌਲਾ ਹੈ ਬਲੋਚਿਸਤਾਨ ਦਾ ਰੌਲਾ, ਇਹਨੂੰ ਸਮਝਣ ਦੀ ਜ਼ਰੂਰਤ ਹੈ ਜੀ। ਬਲੋਚ ਜਿਹੜੇ ਨੇ ਉਹ ਪਾਕਿਸਤਾਨ ਤੋਂ ਵੱਖ ਹੋਣਾ ਚਾਹੁੰਦੇ ਆ ਕਿਉਂਕਿ ਪਾਕਿਸਤਾਨ ਪਹਿਲੇ ਟੁੱਟ ਚੁੱਕਾ ਹੈ। ਪਾਕਿਸਤਾਨ ਹੋਰ ਟੁੱਟ ਭੱਜ ਜਿਹੜੀ ਹੈ ਨਾ ਉਹ ਅਫੋਰਡ ਨਹੀਂ ਕਰਦਾ। ਅੱਗੇ ਭਾਸ਼ਾ ਦੇ ਆਧਾਰ ਤੇ ਹੀ ਪਾਕਿਸਤਾਨ ਟੁੱਟ ਗਿਆ ਸੀ। ਪਾਕਿਸਤਾਨ ਬਣਨ ਤੋਂ ਬਾਅਦ ਇੰਡੀਆ ਦੇ ਨਾਲੋਂ ਵੱਖ ਹੋਣਾ ਇੱਕ ਵੱਖਰਾ ਘਟਨਾਕ੍ਰਮ ਸੀ। ਬੰਗਲਾਦੇਸ਼ ਦਾ ਬਣਨਾ ਇੱਕ ਵੱਖਰਾ ਘਟਨਾਕ੍ਰਮ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਉਹਨਾਂ ਨੂੰ ਨਾਲ ਤੇ ਰੱਖਦੇ ਨੇ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਉਹ ਰਹਿਣਾ ਨਹੀਂ ਚਾਹੁੰਦੇ। ਉਹ ਬਲੋਚਿਸਤਾਨ, ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜੋ ਸਾਡਾ ਮਾਲ ਅਸਬਾਬ ਹੈ ਉਹ ਤੇ ਤੁਸੀਂ ਕੱਢ ਕੇ ਲੈ ਜਾਂਦੇ ਜੀ, ਸਾਨੂੰ ਮਿਲਦਾ ਕੱਖ ਨਹੀਂ। ਤੇ ਜਿਹੜੀ ਸਿਆਸਤ ਦੇ ਵਿੱਚ ਪਾਵਰ ਆ ਉਹ ਸਭ ਤੋਂ ਜ਼ਿਆਦਾ ਪੰਜਾਬੀਆਂ ਦੀ।
ਠੀਕ ਹੈ ਨਾ ਜੀ। ਰੌਲਾ ਆ ਹੈ ਬੇਸਿਕਲੀ, ਬਸ ਇਸ ਚੀਜ਼ ਨੂੰ ਆਪਾਂ ਸਮਝ ਲਈਏ ਤੇ ਉੱਥੇ ਦਾ ਸਾਰਾ ਜੋ ਇਸ ਵੇਲੇ ਚੱਲਦਾ ਹੈ, ਕਿਉਂਕਿ ਤੁਸੀਂ ਇਹੋ ਜਿਹੀਆਂ ਘਟਨਾਵਾਂ ਤੋਂ ਸੁਣਦੇ ਹੋ, ਕਦੇ ਇੰਨੇ ਮਰ ਗਏ ਜੀ, ਕਦੇ ਇੰਨੇ ਮਰ ਗਏ, ਤਾਂ ਉੱਥੇ ਇਹ ਵੀ ਪਾਕਿਸਤਾਨ ਦੋਸ਼ ਲਾਉਂਦਾ ਹੈ ਕਿ ਇਹ ਇੰਡੀਆ ਵੱਲੋਂ ਵੀ ਸਪੋਰਟ ਕੀਤੀ ਜਾਂਦੀ ਆ ਜੀ। ਜਿਹੜੇ ਬਲੋਚ ਬਾਗੀ ਆ, ਤਾਂ ਮਤਲਬ ਕਿ ਉਹਨਾਂ ਨੂੰ ਉਹ ਹਥਿਆਰਬੰਦ ਸੰਘਰਸ਼ ਦੇ ਵਿੱਚ ਪਾਕਿਸਤਾਨ ਇੰਡੀਆ ਸਪੋਰਟ ਕਰਦਾ, ਪਾਕਿਸਤਾਨ ਕਹਿੰਦਾ ਹੈ ਜੀ ਹਾਂਜੀ, ਜਾਂ ਸਪਾਂਸਰ ਕਹਿ ਲਓ, ਜੋ ਵੀ ਆ। ਤਾਂ ਕਹਿੰਦਾ ਮਤਲਬ ਇਹ ਹੈ ਕਿ ਬਹੁਤ ਪਾਕਿਸਤਾਨ ਕਹਿ ਲਓ ਕਿ ਇਸ ਵਕਤ ਤੇ ਸਦਮੇ ਦੇ ਵਿੱਚ ਹੋਏਗਾ ਕਿ ਹੁਣ ਕੀਤਾ ਕੀ ਜਾਵੇ। ਇਹਨਾਂ ਦੇ ਨਾਲ ਜੇ ਕੋਈ ਸਮਝੌਤਾ ਕੀਤਾ ਜਾਂਦਾ ਤਾਂ ਪੱਲੇ ਕੱਖ ਨਹੀਂ, ਜੇ ਐਕਸ਼ਨ ਕਰਦੇ ਆ ਉਹਦੇ ਵਿੱਚ ਹੋਰ ਯਾਤਰੂਆਂ ਦੀ ਜਾਨ ਦੀ ਜੇ ਬਾਜ਼ੀ ਲੱਗਦੀ ਆ ਤਾਂ ਮਾਮਲਾ ਤਦ ਵੀ ਵਿਗੜ ਜਾਏਗਾ। ਤਾਂ ਦੇਖਣਾ ਹੋਏਗਾ ਕਿ ਇਸ ਗੱਲ ਦਾ ਹੁਣ ਹੱਲ ਕੀ ਹੋਏਗਾ। ਪਰ ਇਹ ਸਾਫ਼ ਆ ਕਿ ਜਿਵੇਂ ਮੈਂ ਤੁਹਾਨੂੰ ਕੁਝ ਹਿਸਟਰੀ ਚੋਂ ਕੱਢ ਕੇ ਦੱਸੀਆਂ ਨੇ ਘਟਨਾਵਾਂ, ਇਹ ਉਸ ਫਹਿਰਿਸਤ ਦੇ ਵਿੱਚ ਘਟਨਾ ਜਿਹੜੀ ਉਹ ਚਲੇ ਗਈ ਜੀ। ਸੋ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜ਼ਿਕਰ ਕੀਤਾ ਹੈ ਕਿ ਉਹਨਾਂ ਦੀ ਜਿਹੜੀ ਸਿਆਸਤ ਦੇ ਵਿੱਚ ਰੋਲ ਉਹ ਕਿਹੋ ਜਿਹਾ, ਤੇ ਉੱਥੇ ਜਿਹੜੇ ਅਲੱਗ-ਅਲੱਗ ਖਣਿਜ ਨਿਕਲਦੇ ਨੇ ਉਹਨਾਂ ਦੀ ਜ਼ਮੀਨ ਚੋਂ, ਉਹਦੇ ਤੇ ਸਾਰਾ ਕਬਜ਼ਾ ਕਿਹਨਾਂ ਦਾ ਹੈ। ਸੋ ਉਸ ਕਰਕੇ ਵੀ ਉਹ ਰਿਟੈਲੀਏਸ਼ਨ ਕਰ ਵੱਡੇ ਪੱਧਰ ਦੇ ਉੱਪਰ ਵਿਰੋਧ ਉੱਥੇ ਚੱਲਣਾ ਪੈਂਦਾ ਹੈ। ਬਹੁਤ ਸਾਰੀਆਂ ਆਏ ਦਿਨ ਪਤਾ ਲੱਗਦਾ ਕਿ ਕਿਸੇ ਨੂੰ ਮਾਰ ਦਿੱਤਾ, ਕਦੀ ਕਿਸੇ ਨੂੰ ਮਾਰ ਦਿੱਤਾ ਜਾਂਦਾ। ਬਹੁਤ ਕਹਿ ਲਈਏ ਟੈਂਸ ਕਿਸਮ ਦੀ ਉਹ ਜਗ੍ਹਾ ਹੈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਖਹਿਰਾ ਸਾਹਿਬ ਪੋਸਟ ਪਾ ਕੇ ਕਹਿੰਦੇ ਭਾਈ ਜਾਣਕਾਰੀ ਮੈਨੂੰ ਦੇਣੀ ਸੀ, ਤੁਸੀਂ ਖਬਰਾਂ ਕਰੀ ਜਾਂਦੇ ਹੋ ਵੀ ਮੇਰੀ ਚੰਡੀਗੜ੍ਹ ਵਾਲਾ ਜਿਹੜਾ ਘਰ ਹੈ, ਕੋਠੀ ਹੈ, ਉਹ ਅਟੈਚ ਕਰ ਲਈ ਹੈ ਈਡੀ ਨੇ। ਕੀ ਸੱਚੀਓ ਕਰ ਲਈ ਗਈ ਹੈ ਜਾਂ ਫਿਰ ਇਹ ਖਬਰ ਹੀ ਬਣ ਗਈ, ਵੈਸੇ ਹੀ ਰੌਲਾ ਬਣ ਗਿਆ? ਗੁਰਪ੍ਰੀਤ ਜੀ, ਮੈਂ ਇਸ ਖਬਰ ਨੂੰ ਜਦੋਂ ਖੰਗਾਲਿਆ, ਮੇਰਾ ਜਿਹੜਾ ਆਪਣਾ ਢੰਗ ਆ, ਤਾਂ ਇਸ ਖਬਰ ਨੂੰ ਜਿਹੜੇ ਨਸ਼ਰ ਕਰਨ ਵਾਲੇ ਅਦਾਰੇ ਆ ਉਹ ਗੋਦੀ ਮੀਡੀਆ 'ਚ ਫਾਲ ਕਰਦੇ ਆ ਜੀ। ਦੋ ਅਦਾਰੇ ਆ, ਇੱਕ ਆਪਣੇ ਇੱਥੇ ਪੰਜਾਬੀ ਚੈਨਲ ਵੀ ਚਲਾਉਂਦਾ ਜੀ ਤੇ ਉਹਨਾਂ ਦਾ ਨੈਟਵਰਕ ਹੈ, ਉਹ ਅੰਬਾਨੀਆਂ ਦਾ ਨੈਟਵਰਕ। ਇੱਕ ਹੈਗੇ ਨੇ ਭਾਸਕਰ ਵਾਲੇ, ਤਾਂ ਤੁਸੀਂ ਸਮਝ ਹੀ ਗਏ, ਨਿਊਜ਼ 18 ਗਰੁੱਪ ਹੈ, ਇੱਕ ਹੋ ਗਿਆ ਭਾਸਕਰ। ਤਾਂ ਇਹਨਾਂ ਨੇ ਖਬਰ ਫਲੈਸ਼ ਕੀਤੀ ਆ। ਹੁਣ ਦੇਖੋ ਗੱਲ ਇਹ ਆ, ਗੱਲ ਸੱਚੀ ਵੀ ਹੋ ਸਕਦੀ ਹੈ। ਕਿਉਂਕਿ ਈਡੀ ਨੇ ਆਪਣਾ ਹੀ ਨੈਟਵਰਕ ਵਰਤਣਾ ਹੈ ਨਾ, ਇਹ ਤੇ ਆਪਣੇ ਹੀ ਆ ਚੈਨਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੇ ਗਵਰਨਮੈਂਟ ਲਈ ਹਰ ਟਾਈਮ ਪੀਆਰ ਦਾ ਕੰਮ ਕਰਦੇ ਆ, ਜਾਂ ਕਹਿ ਲਓ ਕਿ ਇਸ ਤਰ੍ਹਾਂ ਦੇ ਸੰਦੇਸ਼ ਵਾਹਕ ਬਣਦੇ ਆ ਜੀ, ਤਾਂ ਉਹਨਾਂ ਨੇ ਤਾਂ ਫਿਰ ਉਸ ਹਿਸਾਬ ਨਾਲ ਗੱਲ ਕਰਨੀ ਹੈ ਨਾ। ਤਾਂ ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਸ਼ਾਇਦ ਹੋ ਸਕਦਾ ਈਡੀ ਵਾਲੇ ਕਹਿੰਦੇ ਹੁਣ ਕਿ ਆਪਾਂ ਜਾ ਕੇ ਉੱਥੇ ਜ਼ਰੂਰ ਉਹਨਾਂ ਨੂੰ ਕਾਗਜ਼ ਫੜਾਉਣੇ ਆ, ਤੇ ਆਪਣੇ ਬੰਦੇ ਹੱਥ ਸੁਨੇਹਾ ਭੇਜ ਦਿੰਦੇ ਆ, ਕਾਂ ਹੱਥ ਸੁਨੇਹਾ ਗਿਆ ਸਮਝ ਲਓ, ਪਤਾ ਲੱਗ ਗਿਆ। ਸੁਖਪਾਲ ਸਿੰਘ ਖਹਿਰਾ ਆਪਦੀ ਜਗ੍ਹਾ ਠੀਕ ਹੋ ਸਕਦੇ, ਉਹ ਆਪਦੀ ਜਗ੍ਹਾ ਠੀਕ ਹੋ ਵੀ ਆਪਣੀ ਜਗ੍ਹਾ ਠੀਕ ਆ ਤੇ ਉਹ ਵੀ ਆਪਣੀ ਜਗ੍ਹਾ ਠੀਕ ਹੈ, ਤਾਂ ਫਿਰ ਕਹਾਣੀ ਨਿਬੜ ਗਈ। ਸੱਚਾ ਮੈਂ ਵੀ, ਇਹ ਝੂਠਾ ਉਹ ਵੀ ਨਹੀਂ ਹੈ, ਇਸ ਤਰ੍ਹਾਂ ਵੀ ਹੋ ਜਾਂਦੀ ਹੈ ਨਾ ਕਈ ਵਾਰ। ਤਾਂ ਖੈਰ ਗੱਲ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਦਾ ਤੁਹਾਨੂੰ ਪਤਾ ਹੀ ਆ, ਮਾਮਲਾ ਤੇ ਡਰੱਗ ਵਾਲਾ, ਗੁਰਦੇਵ ਸਿੰਘ ਦੇ ਨਾਲ ਮਾਮਲਾ ਜੋੜਿਆ ਜਾਂਦਾ, ਉਹਦੇ ਕਈ ਤਕਨੀਕੀ ਪੱਖ ਆ, ਤੁਹਾਨੂੰ ਪਤਾ ਸੁਪਰੀਮ ਕੋਰਟ ਤੱਕ ਉਹ ਕੇਸ ਪਹਿਲਾਂ ਹੀ ਜਾ ਚੁੱਕਾ ਹੈ। ਤਾਂ ਉਹ ਖਹਿੜਾ ਨਹੀਂ ਛੱਡ ਰਿਹਾ ਸੁਖਪਾਲ ਖਹਿਰਾ ਦਾ। ਤਾਂ ਗੱਲ ਇਹ ਆ ਕਿ ਇਹਨਾਂ ਦੀ ਬੜੀ ਇੱਕ ਕੀਮਤੀ ਕੋਠੀ ਆ ਚੰਡੀਗੜ੍ਹ ਦੇ ਵਿੱਚ, ਹਾਲਾਂਕਿ 3 ਕਰੋੜ ਉਹਦਾ ਮੁੱਲ ਦੱਸ ਰਿਹਾ ਮੀਡੀਆ ਵਾਲੇ, ਪਰ ਮੈਂ ਹੈਰਾਨ ਹੈ 3-4 ਕਰੋੜ ਦੀਆਂ ਕੋਠੀਆਂ ਤੇ ਮੇਰੇ ਸ਼ਹਿਰ ਮਲੋਟ ਹੀ ਆਮ 5-5, 7-7 ਕਰੋੜ ਦੀਆਂ ਕੋਠੀਆਂ ਤਾਂ ਸਾਡੇ ਸ਼ਹਿਰ 'ਚ ਨੇ। ਇਹ ਬਾਜ਼ਾਰੂ ਰੇਟ ਤੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਨਾ ਫਰਕ ਰੱਖਦੇ ਆ ਅਸਲੀ ਰੇਟਾਂ ਦੇ ਨਾਲ। ਉਹ ਕਿਤੇ 60-70 ਵਾਲੇ ਸੰਨ ਦਾ ਦੱਸੀ ਜਾਂਦੇ ਨੇ, ਪੁਰਾਣਾ ਹੀ ਕਿਤੇ ਦੱਸੀ ਜਾਂਦੇ, ਉਹਨਾਂ ਨੇ ਕੈਲਕੂਲੇਟ ਨਹੀਂ ਕੀਤਾ ਨਵਾਂ। ਜੀ ਜੀ ਹਾਂਜੀ। ਤਾਂ ਮਤਲਬ ਹੈ ਕਿ ਇਹ ਤੇ ਹੁਣ ਆਪਾਂ ਨੂੰ ਸਵੇਰੇ ਹੀ ਪਤਾ ਲੱਗੇਗਾ, ਇੰਡੀਆ ਦੇ ਸਵੇਰੇ, ਕਿ ਕੀ ਬਣਿਆ ਕੀ ਨਹੀਂ ਬਣਿਆ। ਖਹਿਰਾ ਸਾਹਿਬ ਫਿਰ ਪੁਸ਼ਟੀ ਕਰਨਗੇ ਤਦ ਹੀ ਆ, ਕਿਉਂਕਿ ਦੇਰ ਸ਼ਾਮ ਇਹ ਖਬਰ ਫਲੈਸ਼ ਹੁੰਦੀ ਆ। ਫਿਰ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਖੰਡਨ ਆ ਜਾਂਦਾ ਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ, ਮੈਨੂੰ ਕੋਈ ਸੂਚਨਾ ਨਹੀਂ ਹੈ, ਮੈਨੂੰ ਮੀਡੀਆ ਰਾਹੀਂ ਪਤਾ ਲੱਗ ਰਿਹਾ। ਪਰ ਗੱਲ ਇਹ ਆ ਕਿ ਗੁਰਪ੍ਰੀਤ ਜੀ, ਕੋਈ ਵੀ ਖਬਰ ਚਲਾਉਣ ਤੋਂ ਪਹਿਲਾਂ ਸੰਬੰਧਿਤ ਧਿਰ ਨੂੰ ਘੱਟੋ ਘੱਟ ਪੁੱਛ ਤਾਂ ਲੈਣਾ ਚਾਹੀਦਾ ਹੈ ਨਾ, ਕਨਫਰਮ ਕਰ ਲੈਣਾ ਚਾਹੀਦਾ। ਤੇ ਜਾਂ ਫਿਰ ਤੁਹਾਡੇ ਕੋਲ ਈਡੀ ਦਾ ਕੋਈ ਆਫੀਸ਼ੀਅਲ ਸਟੇਟਮੈਂਟ ਹੈ ਤਾਂ ਉਸ ਨੂੰ ਕੋਟ ਕਰ ਦਿਓ ਜੀ ਜੀ, ਜਾਂ ਉਹਨਾਂ ਦਾ ਕੋਈ ਜਨਤਕ ਤੌਰ ਤੇ ਆਪਾਂ ਜਿੱਦਾਂ ਐਕਸ ਦੇਖਦੇ ਆ, ਪੋਸਟ ਦੇਖਦੇ ਆ ਨਾ, ਕਿ ਕੋਈ ਇਦਾਂ ਦੀ ਚੀਜ਼ ਹੋਵੇ ਭਾਈ, ਫਿਰ ਵੀ ਆਪਾਂ ਕਹਿ ਦਈਏ। ਸੋ ਹਾਲ ਦੀ ਘੜੀ ਆਪਾਂ ਕਹਿ ਸਕਦੇ ਆ ਕਿ ਗੱਲ ਇਹ ਆ ਕਿ ਉਹਨਾਂ ਦੀ ਖਬਰ ਨੂੰ ਵੀ ਰੱਦ ਨਹੀਂ ਕਰ ਸਕਦੇ। ਜਿਵੇਂ ਮੈਂ ਕਿਹਾ ਕਿ ਨੈਟਵਰਕ ਹੀ ਆ, ਤੁਸੀਂ ਦੇਖੋ ਖਬਰ ਖਾਲਿਸਤਾਨੀਆਂ ਨਾਲ ਜੁੜੀ ਹੋਵੇ ਖਬਰ,
ਤਾਂ ਉਹ ਬਿਲਕੁਲ ਤੁਸੀਂ ਦੇਖਣਾ ਅਖਬਾਰਾਂ ਦੇ ਵਿੱਚ ਵੱਖ-ਵੱਖ ਐ ਪੰਨਿਆਂ ਤੇ ਇੱਕੋ ਜਿਹੇ ਫਾਰਮੈਟ 'ਚ ਲੱਗਦੀ ਹੁੰਦੀ ਹੈ ਜੀ, ਠੀਕ ਹੈ ਨਾ। ਸੋ ਇਸ ਜੀ ਕਰਕੇ ਜੀ ਆਪਾਂ ਨੂੰ ਦੇਖਣਾ ਪਵੇਗਾ ਕਿ ਅੱਗੇ ਕੀ ਬਣਦਾ ਹੈ ਕੀ ਨਹੀਂ ਬਣਦਾ, ਪਰ ਕਿਸੇ ਦਾ ਵੀ ਦਾਵਾ ਨਹੀਂ ਆਪਾਂ ਨਕਾਰ ਸਕਦੇ ਫਿਲਹਾਲ, ਕਿਉਂਕਿ ਆਪਣੇ ਕੋਲ ਕੋਈ ਤੀਸਰੀ ਸੂਚਨਾ ਨਹੀਂ ਹੈ। ਇੱਕ ਉਹ ਸੂਚਨਾ ਹੈ ਜੋ ਨੈਟਵਰਕ, ਜਿਹੜੇ ਵੱਡੇ ਨੈਟਵਰਕ ਆ, ਮੀਡੀਆ ਅਦਾਰੇ ਆ, ਉਹ ਦੇ ਰਹੇ ਆ। ਦੂਸਰੇ ਪਾਸੇ ਉਹ ਸੂਚਨਾ ਦੇ ਰਹੇ ਆ ਖਹਿਰਾ ਸਾਹਿਬ ਕਿ ਨਹੀਂ, ਮੇਰੇ ਕੋਲ ਫਿਲਹਾਲ ਕੋਈ ਪੁਖਤਾ ਰੂਪ ਚ ਅਧਿਕਾਰਤ ਸੂਚਨਾ ਨਹੀਂ ਹੈ। ਤੇ ਤੀਜੀ, ਇਸ ਤੋਂ ਇਲਾਵਾ ਕੋਈ ਸੂਚਨਾ ਨਹੀਂ। ਪਰ ਮਾਮਲਾ ਇਹ ਡਰੱਗ ਨਾਲ ਹੀ ਜੁੜਦਾ ਹੈ। ਈਡੀ ਦੀ ਜਾਂਚ ਤੁਹਾਨੂੰ ਪਤਾ ਚੱਲਦੀ ਆ। ਵੈਸੇ ਮੈਂ ਤੇ ਕਈ ਮਹੀਨੇ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਸੀ, ਆਡੀਅנס ਨੂੰ ਪਤਾ ਹੈ ਗੁਰਪ੍ਰੀਤ ਜੀ ਕਿ ਇੱਥੇ ਖੂਬ ਹਲਚਲ ਹੋਣੀ ਆ, ਖੂਬ ਹਿਲਜੁਲ ਜੀ ਹੋਣੀ ਆ। ਫਾਈਲਾਂ ਤੁਸੀਂ ਵੇਖੋ ਨਾ, ਕੋਈ ਮਜੀਠੀਏ ਦੀ ਪਈ ਆ, ਕੋਈ ਸੁਖਪਾਲ ਖਹਿਰਾ ਦੀ ਪਈ ਆ, ਕੋਈ ਭਾਰਤ ਭੂਸ਼ਣ ਆਸ਼ੂ ਦੀ ਬਣ ਰਹੀ ਆ, ਯਾਨੀ ਤੁਸੀਂ ਵੇਖੋ ਕਿੰਨਾ ਕੁਝ ਚੱਲ ਰਿਹਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਆ, ਇਹ ਫਾਈਲਾਂ ਜੇ ਤੇ ਧੂੜ ਫੱਕਦੀਆਂ ਰਹਿਣ ਤੇ ਸਦੀਆਂ ਦਹਾਕੇ ਸਾਲ ਲੰਘ ਸਕਦੇ ਆ। ਤੇ ਜਦੋਂ ਇਹ ਫਿਰ ਚੱਲਣ ਤੇ ਆਉਣ, ਇਹ ਫਿਰ ਅੱਗ ਲੱਗਣੀਆਂ ਮਜ਼ਾਇਲ ਤੋਂ ਵੀ, ਅਗਨੀ ਮਜ਼ਾਇਲ ਤੋਂ ਵੀ ਤੇਜ਼ ਚੱਲਦੀਆਂ। ਜੀ ਜੀ ਇਹ ਤਾਂ ਹੈ, ਚੋਣਾਂ ਦਾ ਨੇੜਾ ਹੋਣਾ ਚਾਹੀਦਾ ਵੀ ਇਹ ਤਾਂ ਦੌੜੀਆਂ ਜਾਣਗੀਆਂ ਬਸ ਜਦੋਂ ਚੋਣਾਂ ਦਾ। ਚੋਣਾਂ ਦਾ ਨੇੜਾ ਤੁਸੀਂ ਸ਼ਬਦ ਵਰਤਿਆ ਨਾ, ਚੋਣਾਂ ਦਾ ਨੇੜਾ, ਤਾਂ ਫਿਰ ਇਹਨਾਂ ਨੇ ਕਹਿਣਾ ਦੇ ਲੈ ਗੇੜਾ, ਦੇ ਲੈ ਗੇੜਾ। ਜੀ ਗੇੜੇ ਤਾਂ ਹੁਣ ਦਵਾਉਣਗੇ ਅਗਲੇ, ਜਦੋਂ ਇੱਕ ਵਾਰੀ ਹੱਥ ਪਾ ਲਿਆ ਉਹਨਾਂ ਨੇ ਵੀ ਪੰਜਾਬ 'ਚ ਵੀ ਅਸੀਂ ਸਰਕਾਰ ਬਣਾਉਣੀ ਹੈ, ਕਿਉਂਕਿ ਦਿੱਲੀ ਵੱਲ ਨੂੰ ਹੁਣ ਇੱਧਰ ਨੂੰ ਵਧਣਾ, ਫਿਰ ਉੱਤਰ ਵੱਲ ਨੂੰ ਹੌਲੀ ਹੌਲੀ ਕਾਹ ਨੂੰ ਕੰਮ ਤੁਰਨਾ ਚਾਹੀਦਾ। ਨਹੀਂ ਤਾਂ ਫਿਰ ਸਾਬਤ ਕਿੱਦਾਂ ਕਰਨਗੇ ਵੀ ਅਸੀਂ ਸਾਰਿਆਂ ਤੋਂ ਸੁਪੀਰੀਅਰ ਆ, ਸਾਡਾ ਦੇਸ਼ ਨੂੰ ਚਲਾਉਣ ਦਾ ਢੰਗ ਸਭ ਤੋਂ ਸਟਰੋਂਗ ਹੈ। ਅਗਲੀ ਖਬਰ ਤੇ ਜੇਕਰ ਚੱਲੀਏ, ਅੱਜ ਮੈਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਬਹੁਤ ਸਾਰੇ ਹੋਰ ਕਲਾਕਾਰ, ਪ੍ਰੋਡਿਊਸਰ ਜਿਹੜੇ ਨੇ ਉਹ ਗੱਲਾਂ ਕਰ ਰਹੇ ਸੀ, ਕੋਈ ਕਿਸੇ ਦੇ ਹੱਕ 'ਚ, ਕੋਈ ਕਿਸੇ ਦੇ ਵਿਰੋਧ 'ਚ। ਸੁਨੰਦਾ ਸ਼ਰਮਾ ਨੂੰ ਲੈ ਕੇ ਬਹੁਤ ਸਾਰੀਆਂ ਪੋਸਟਾਂ ਸਿੰਗਰ ਵੀ ਪਾ ਰਹੇ ਨੇ, ਪਰ ਪਿੰਕੀ ਧਾਲੀਵਾਲ ਜਿਹੜੇ ਪ੍ਰੋਡਿਊਸਰ ਨੇ, ਅੱਜ ਕੋਰਟ ਦੇ ਵਿੱਚ ਜਦੋਂ ਮਾਮਲਾ ਜਾਂਦਾ ਹੈ ਤਾਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਬਾਲੀ ਟਿਕਦੀ ਨਹੀਂ ਜੀ। ਉੱਥੇ ਕੀ ਬਣਿਆ? ਦੇਖੋ ਗੁਰਪ੍ਰੀਤ ਜੀ, ਇਹ ਤੇ ਪੰਜਾਬੀਆਂ ਦੀ ਵੈਸੇ ਵੀ ਆਦਤ ਹੈ, ਤੁਹਾਨੂੰ ਪਤਾ ਹੀ ਆ, ਸੈਂਟਰ 'ਚ ਰਹਿ ਕੇ ਦੋਨਾਂ ਪੱਖਾਂ ਨੂੰ ਘੋਖਣ ਪੜਤਾਲਣ ਦੀ ਸਿਰਦਰਦੀ ਨਹੀਂ ਲੈਂਦੇ। ਬਸ ਲੀਕ ਦਾ ਜਾਂ ਤਾਂ ਇੱਧਰ ਖੜ ਜਾਣਾ ਜਾਂ ਉੱਧਰ ਖੜ ਜਾਣਾ, ਮੈਡਲ ਦੇਣਾ ਜੀ ਸਿੱਧਾ। ਹਾਂ, ਜਿੱਥੇ ਖੜ ਗਏ ਫਿਰ ਉੱਥੇ ਅੜ ਗਏ, ਫਿਰ ਭਾਵੇਂ ਕੁਛ ਵੀ ਹੋਈ ਜਾਵੇ, ਫਿਰ ਤਾਂ ਉਧਰੋਂ ਖੜਾ ਤੇਰਾ ਨਹੀਂ ਹੋ ਛੱਡਣਾ, ਤਾਂ ਸਾਥ ਨਹੀਂ ਛੱਡਣਾ। ਤਾਂ ਗੱਲ ਇਹੀ ਆ ਕਿ ਦੇਖੋ ਗੁਰਪ੍ਰੀਤ ਜੀ, ਮਸਲਾ ਪਤਾ ਕੀ ਆ, ਇਹਦੇ ਸਿਆਸੀ ਤੰਦ ਵੀ ਜੁੜਦੇ ਆ। ਇਹ ਮਾਮਲਾ ਸਾਰਾ ਸੰਗਰੂਰ ਦਾ। ਮੈਂ ਬਹੁਤ ਨੇੜੇ ਤੋਂ, ਕਿਉਂਕਿ ਅਸੀਂ ਜਦੋਂ ਜਵਾਨ ਹੋਏ ਸਾਂ, ਅਸੀਂ ਇਹ ਸਾਰੇ ਚਿਹਰੇ ਉਦੋਂ ਤੋਂ ਦੇਖਦੇ ਹਾਂ। ਹਿਸਾਬ ਲਾ ਲਓ, ਹੁਣ ਤੇ ਬੁਢਾਪੇ ਤੇ ਜਵਾਨੀ ਆ ਗਈ ਹੈ ਗਾਂ ਜਾ ਕੇ ਸਾਡੇ ਤੋਂ। ਮਤਲਬ ਕਿ ਅਸੀਂ ਜਦੋਂ ਸੁਰਤ ਸੰਭਲੇ ਆ, ਉਦੋਂ ਤੋਂ ਇਹਨਾਂ ਚਿਹਰਿਆਂ ਨੂੰ ਦੇਖਦੇ ਆ। ਇਹ ਇਕੱਠੇ ਹੀ ਰਹਿ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਵੀ ਸੀ ਕਿਹਾ ਕਿ ਗਨਮੈਨ ਵਾਪਸ ਹੋਇਆ, ਬਤੇਰਾ ਕੁਝ। ਤੁਸੀਂ ਦੇਖੋ, ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਵੇ ਤੇ ਕੀ ਰਾਤੋਂ ਰਾਤ ਐਕਸ਼ਨ ਹੋ ਜਾਂਦੇ ਆ। ਇੱਥੇ ਪੱਤਰਕਾਰ ਇੱਕ ਸਾਡੇ ਲਾਗੇ ਦਾ ਹੀ ਆ, ਮੇਰਾ ਸਮਕਾਲੀ, ਅਸੀਂ ਇਕੱਠੇ ਹੀ ਆਏ ਆ, ਉਹ ਰੋਣ ਡਿਆ ਕਿੰਨੇ ਦਿਨਾਂ ਦਾ ਧਮਕੀਆਂ ਦੇ ਮਾਮਲੇ 'ਚ। ਕੀ ਹੋ ਗਿਆ ਜੀ? ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸਾਰਾ ਕੁਝ ਸੀਗਾ ਜਿਹੜਾ ਇਹਦੇ 'ਚ ਲੱਗਦਾ ਇਹ ਸੀਗਾ ਕਿ ਸਿਆਸੀ ਐਂਗਲ ਹੈ ਕਿਤੇ ਨਾ ਕਿਤੇ। ਕਿਉਂਕਿ ਇਹ ਪਹਿਲਾਂ ਜਿਹੜੇ ਇਕੱਠੇ ਰਹਿਣ ਵਾਲੇ ਇਕੱਠ 'ਚ ਸੀਗੇ, ਉਹ ਬਾਅਦ ਦੇ ਵਿੱਚ ਦੂਰ ਹੋਏ, ਤੇ ਕੁਝ ਦੇ ਜਿਹੜੇ ਕਹਿ ਲਓ ਕਿ ਇਸ ਵੇਲੇ ਤਾਕਤ ਦੇ ਨਾਲ ਹੱਥ ਜੁੜੇ ਹੋਏ ਆ। ਤੇ ਇੱਕ ਦੋ ਮੌਕਿਆਂ ਤੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਮੋਸਟ ਤਾਕਤਵਰ ਬੰਦੇ ਨੂੰ ਵੀ ਖੁੰਦਕ ਹੈ ਕਿਤੇ। ਤੁਹਾਨੂੰ ਜੋੜ ਕੇ ਤੰਦਾ ਦੱਸ ਦੂੰ, ਮੈਂ ਕਲੀਅਰ ਕਰ ਦੂੰ, ਹਨਾ, ਸੰਸਾਰ ਨੂੰ ਕਲੀਅਰ ਕਰ ਦਿਆਂਗੇ। ਤਾਂ ਜਿਹੜਾ ਇਸ ਵੇਲੇ ਪੰਜਾਬ ਦਾ ਸਭ ਤੋਂ ਤਾਕਤਵਰ ਬੰਦਾ, ਉਹ ਵੀ ਤਾਂ ਆਰਟਿਸਟ ਸੀਗਾ ਨਾ ਜੀ ਜੀ। ਉਹਨੂੰ ਦੱਸਦੇ ਇੱਕ ਮੇਲੇ ਤੋਂ ਪਰਤਾ ਦਿੱਤਾ ਗਿਆ ਸੀਗਾ ਸਾਹਿਬ, ਤਾਂ ਥੋੜੀ ਜਿਹੀ ਦੱਸ ਦੇਣਾ, ਬਾਕੀ ਖੋਜ ਤੁਸੀਂ ਕਰ ਲੈਣਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਉਧਰੋਂ ਵੀ ਹੋਇਆ ਹੋ ਸਕਦਾ ਹੈ। ਅਸੀਂ ਨਹੀਂ ਕਹਿੰਦੇ ਕਿ ਹੋਇਆ ਹੀ ਉਧਰੋਂ ਆ। ਕਿਉਂਕਿ ਪੁਲਿਸ ਨੇ ਇੰਨੀ ਕਾਲੀ ਆਪਣੇ ਪੱਧਰ ਤੇ ਨਹੀਂ ਮਚਾਉਣੀ ਸੀ। ਜਦੋਂ ਹਾਈ ਪ੍ਰੋਫਾਈਲ ਮਾਮਲਾ ਹੁੰਦਾ ਹੈ, ਪੁਲਿਸ ਅਫਸਰ ਬੜਾ ਸੋਚ ਕੇ ਵਿਚਾਰ ਕੇ ਅੱਗੇ ਵਧਦੇ ਆ, ਕਿਉਂਕਿ ਗ੍ਰਿਫਤਾਰੀ ਦਾ ਇੱਕ ਪ੍ਰੋਸੀਜਰ ਹੈ ਸਾਹਿਬ। ਤੁਸੀਂ ਕਿਹੜੀ ਧਾਰਾ 'ਚ ਗ੍ਰਿਫਤਾਰੀ ਕਰਨੀ ਆ, ਮਹੱਤਤਾ ਇਹ ਹੁੰਦੀ ਆ, ਅਹਿਮੀਅਤ ਇਹ ਰੱਖਦੀ ਆ। ਤਾਂ ਉਸ ਹਿਸਾਬ ਨਾਲ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਹੈ। ਤੇ ਜੇ ਉਸ ਪ੍ਰੋਸੀਜਰ ਦੇ ਵਿੱਚ ਤੁਹਾਡੇ ਤੋਂ ਕੋਈ ਕੁਤਾਹੀ ਹੋ ਗਈ, ਤੁਹਾਡੀ ਗ੍ਰਿਫਤਾਰੀ ਨੂੰ ਚੈਲੰਜ ਹੋ ਗਿਆ ਬਤੌਰ ਪੁਲਿਸ ਫੋਰਸ, ਤੁਹਾਡਾ ਮੁਕੱਦਮਾ ਟਿਕੇਗਾ ਨਹੀਂ ਸਾਹਿਬ। ਮੁਕੱਦਮਾ ਟਿਕੇਗਾ ਨਹੀਂ, ਤੁਹਾਨੂੰ ਤੇ ਉੱਥੇ ਕੋਰਟ ਦੇ ਵਿੱਚ ਸਿਰ ਲਕਾਉਣਾ ਔਖਾ ਹੋ ਜਾਏਗਾ ਜੀ ਜੀ। ਤਾਂ ਇੱਕ ਪਾਸੇ ਤੇ ਕੱਲ ਰਿਮਾਂਡ ਦੇ ਦੌਰਾਨ ਬਹਿਸ ਹੋਈ ਆ
ਕਿ ਬਾਈ ਮਾਮਲਾ ਪਰਸਨਲ ਵੀ ਕੁਝ ਹੋ ਗਿਆ, ਵੀ ਮਤਲਬ ਉੱਥੇ ਜਾ ਕੇ ਇਹ ਗੱਲ ਨਿਕਲੀ ਹੈ ਕਿ ਪਿੰਕੀ ਦੇ ਮੁੰਡੇ ਦੇ ਨਾਲ ਸ਼ਾਦੀ ਦਾ ਕੋਈ ਕਰਾਰ ਸੀਗਾ, ਫਿਰ ਉਹਦੇ ਕਹਿ ਲਓ ਕਿ ਬਿਹਾਵ ਤੇ ਦਸਤਾਵੇਜ਼ ਜਿਹੜੇ ਉਹ ਸਾਈਨ ਕੀਤੇ ਜਾਂਦੇ ਨੇ, ਝੂਠੇ ਸੱਚੇ ਬਣਾਏ ਜਾਂਦੇ, ਕਥਿਤ ਤੌਰ ਤੇ ਦਾਅਵਾ ਕੀਤਾ ਜਾਂਦਾ ਹੈ ਵੀ ਸ਼ੋਸ਼ਣ ਕੀਤਾ ਜਾਂਦਾ। ਉਸ ਤੋਂ ਬਾਅਦ ਤਾਂ ਇਹ तमाम ਚੀਜ਼ਾਂ ਜਿਹੜੀਆਂ ਨੇ ਉਹ ਕੱਲ ਰਿਮਾਂਡ ਦੀ ਬਹਿਸ ਦੇ ਦੌਰਾਨ ਸਾਹਮਣੇ ਆ ਵੀ ਗਈਆਂ ਕਿ ਮਾਮਲਾ ਕਿਤੇ ਨਾ ਕਿਤੇ ਪ੍ਰੋਫੈਸ਼ਨਲੀ ਵੀ ਹੈਗਾ ਪਰ ਪਰਸਨਲੀ ਵੀ ਹੈ। ਤੇ ਮੈਂ ਪਰਸਨਲੀ ਤੋਂ ਅੱਗੇ ਤੁਹਾਨੂੰ ਤੋਰ ਦਿੱਤਾ ਕਿ ਥੋੜਾ ਸਿਆਸੀ ਵੀ ਲੱਗਦਾ, ਮੈਨੂੰ ਲੱਗਦਾ, ਮਾਫ ਕਰਨਾ ਜੀ, ਕਿਉਂਕਿ ਇੰਨਾ ਹੀ ਕਾਲੀ ਚ ਐਕਸ਼ਨ, ਪੁਲਿਸ ਦੇ ਐਕਸ਼ਨਾਂ ਨੂੰ ਅਸੀਂ ਬਹੁਤ ਨੇੜਿਓਂ ਦੇਖ ਚੁੱਕੇ ਹਾਂ। ਸੋ ਫਿਲਹਾਲ ਇਹ ਆ ਕਿ ਇਹ ਬੜੀ ਧਿਰ ਪੈਸੇ ਵਾਲੀ ਆ, ਚੰਗੀ ਵਕੀਲਾਂ ਦੀ ਟੀਮ ਆ, ਇਹ ਗਈ ਹਾਈਕੋਰਟ, ਹਾਈਕੋਰਟ ਚ ਗ੍ਰਿਫਤਾਰੀ ਟਿਕੀ ਨਾ, ਹਾਈਕੋਰਟ ਨੇ ਆਖਿਆ ਤੁਰੰਤ ਰਿਲੀਜ਼ ਕਰ ਦਿਓ ਪਿੰਕੀ ਧਾਲੀਵਾਲ ਨੂੰ, ਪਿੰਕੀ ਧਾਲੀਵਾਲ ਬਾਹਰ ਆ ਗਿਆ ਜੀ, ਜਿਵੇਂ ਕਹਿਣਾ ਨਾ ਸਜ਼ਾ ਭੁਗਤ ਜੱਟ ਬਾਹਰ ਆ ਗਿਆ। ਇੱਥੇ ਤੇ ਸਜ਼ਾ ਵੀ ਨਾ ਹੋਈ, ਇੱਥੇ ਤਾਂ ਕੁਝ ਘੰਟੇ ਹਵਾਲਾਤ ਦਾ ਡੱਕਾ ਹੀ ਹੋਇਆ ਜੀ, ਹਵਾਲਾਤ ਤੋਂ ਬਾਹਰ ਆ ਗਿਆ ਪਿੰਕੀ ਧਾਲੀਵਾਲ ਤੇ ਕੁਛ ਨਹੀਂ ਬੋਲਿਆ। ਹੁਣ ਗੱਲ ਇਹ ਆ ਕਿ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਬਈ ਇੱਕ ਕਹਾਵਤ ਆ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ। ਹੁਣ ਇਹਨਾਂ ਰੌਲਾ ਵੀ ਪੈ ਗਿਆ ਤੇ ਜਿਹੜੀ ਉਹ ਲੌਬੀ ਹੈ, ਸਰਮਾਏਦਾਰੀ ਲੌਬੀ ਆ, ਜਿਨ੍ਹਾਂ ਤੋਂ ਬਗੈਰ ਮਿਊਜ਼ਿਕ ਇੰਡਸਟਰੀ 'ਚ ਨਵੇਂ ਕਲਾਕਾਰਾਂ ਦੇ ਪੈਰ ਵੀ ਨਹੀਂ ਲੱਗਦੇ, ਵੀ ਸੱਚ ਆ ਕਿ ਉਹ ਤੇ ਸਗੋਂ ਭਾਰੀ ਹੋ ਗਏ। ਪਿੰਕੀ ਧਾਲੀਵਾਲ ਦੀ ਕੋਠੀ 'ਚ ਜਮਾਵੜਾ ਲੱਗ ਗਿਆ ਜੀ ਉਸੇ ਵੇਲੇ, ਵੱਡੇ ਨਾਮ ਗਏ ਨੇ, ਮੈਂ ਹੁਣ ਨਾਮ ਤੇ ਕੀ ਲੈਣੇ ਆ, ਜਿਹੜੇ ਕੋਠੀ 'ਚ ਇਸ ਵੇਲੇ ਮੌਜੂਦ ਹੈ ਮੈਨੂੰ ਉਹਨਾਂ ਦੇ ਨਾਮ ਵੀ ਪਤਾ ਹੈ ਜੀ। ਯਾਨੀ ਕਹਿਣ ਦਾ ਮਤਲਬ ਹੈ ਕਿ ਗੋਲਬੰਦੀ ਹੋ ਰਹੀ ਆ। ਜੇ ਉਹਨਾਂ ਦੇ ਪੱਖ 'ਚ ਬੀਬੀ ਸੁਨੰਦਾ ਹੋਰਾਂ ਦੇ ਪੱਖ 'ਚ ਆ ਰਹੇ ਨੇ ਤਾਂ ਇਧਰੋਂ ਵੀ ਗੋਲਬੰਦੀ ਹੋ ਰਹੀ ਆ ਕਿ ਯਾਰ ਇਹ ਧੱਕਾ ਹੋ ਗਿਆ। ਤੁਸੀਂ ਦੇਖਿਆ ਹੋਣਾ ਸੰਗ ਦਿਲ 47 ਨੇ ਵੀ AK-47 ਵਰਗੇ ਸ਼ਬਦ ਬੋਲ ਦਿੱਤੇ ਪਿੰਕੀ ਧਾਲੀਵਾਲ ਦੇ ਹੱਕ 'ਚ। ਸੰਗ ਦਿਲ 47 ਵੀ ਇਹਨਾਂ ਦੀ ਟੀਮ ਦਾ ਹਿੱਸਾ ਹੈ। ਤਾਂ ਕਹਿਣ ਦਾ ਮਤਲਬ ਇਹ ਬੜੀਆਂ ਲੰਮੀਆਂ ਚੌੜੀਆਂ ਤੰਦਾਂ ਨੇ ਗੁਰਪ੍ਰੀਤ ਜੀ। ਹੁਣ ਵੇਖੋ ਇਹ ਮਾਮਲਾ ਇੱਥੇ ਹੀ ਠੱਪ ਹੁੰਦਾ ਹੈ, ਗੋਲਬੰਦੀ ਹੁੰਦੀ ਆ, ਮਿਊਜ਼ਿਕ ਇੰਡਸਟਰੀ ਦੋ ਧਿਰਾਂ 'ਚ ਵੰਡੀ ਜਾਂਦੀ ਆ। ਕੌਣ ਨੁਕਸਾਨ 'ਚ, ਕੌਣ ਫਾਇਦੇ 'ਚ ਰਹੇਗਾ? ਕੀ ਆਉਣ ਵਾਲੇ ਸਮੇਂ 'ਚ ਸਿੰਗਰ ਨੁਕਸਾਨੇ ਜਾਣਗੇ ਜਾਂ ਇਹ ਜਿਹੜਾ ਮਾਮਲਾ, ਮੈਂ ਇਹ ਤੇ ਗੱਲ ਕਹਿ ਸਕਦਾ ਕਿ ਸਾਰਾ ਕੁਝ ਪਾਰਦਰਸ਼ੀ ਨਹੀਂ ਹੈ, ਕਲਾਕਾਰਾਂ ਦਾ ਸ਼ੋਸ਼ਣ ਵੀ ਹੁੰਦਾ ਹੈ, ਪਰ ਕਲਾਕਾਰਾਂ ਦਾ ਵੀ ਦਿਮਾਗ ਖਰਾਬ ਹੋ ਜਾਂਦਾ ਸਾਹਿਬ। ਸੁਨੰਦਾ ਤੇ ਵੀ ਕਈ ਸਵਾਲ ਖੜੇ ਹੁੰਦੇ ਆ ਨਾ ਕਿ ਬਈ ਜੇ ਕੁਝ ਨਹੀਂ ਸੀ ਦੇ ਰਹੇ ਤਾਂ 5 ਸਾਲ ਫ੍ਰੀ ਫੰਡ 'ਚ ਕੰਮ, ਠੀਕ ਹੈ ਨਾ ਜੀ, ਤੁਹਾਡੇ ਖਾਤਿਆਂ 'ਚ ਕੀ ਟ੍ਰਾਂਜੈਕਸ਼ਨਾਂ ਨਹੀਂ ਹੋਈਆਂ? ਕੀ ਮਤਲਬ ਕਿ ਸੰਗ ਦਿਲ 47 ਨੇ ਜਿਵੇਂ ਕਿਹਾ ਕਿ ਤੁਹਾਡੇ ਕੋਲ 2 ਕਰੋੜ ਦੀ ਤਾਂ ਉਹ ਪ੍ਰਾਪਰਟੀ ਉਹ ਕਿੱਥੋਂ ਲਈ ਹੈ? ਦੁਬਈ ਵਰਗੇ ਮਤਲਬ ਫਿਰ ਦਲਜੀਤ ਦੇ ਸ਼ੋਅ 'ਚ ਕਿਵੇਂ ਪਹੁੰਚ ਗਏ ਤੁਸੀਂ? ਕਿ ਉਹ ਤੁਹਾਡੀ ਪਰਸਨਲ ਉੱਥੇ ਅਪਰੋਚ ਸੀ? ਬੜੇ ਸਵਾਲ ਬਹੁਤ ਨੇ ਗੁਰਪ੍ਰੀਤ ਜੀ, ਸਵਾਲ ਪਿੰਕੀ ਧਾਲੀਵਾਲ ਜਾਂ ਇਹਨਾਂ ਪ੍ਰੋਡਿਊਸਰਾਂ ਤੇ ਵੀ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੁਸੀਂ ਦੇਖਣਾ। ਪਰ ਇਹ ਹੁਣ ਗੱਲ ਜਿਹੜੀ ਆ ਵੇਖਣਯੋਗ ਹੋਏਗੀ ਕਿ ਕੀ ਧਿਰਾਂ ਜਿਹੜੀਆਂ ਬੈਠ ਕੇ ਨਿਬੇੜ ਲੈਣਗੀਆਂ ਜਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਗੋਲਬੰਦੀ ਹੋ ਜਾਏਗੀ, ਅੱਧੇ ਉਧਰ ਹੋ ਜਾਣਗੇ ਤੇ ਉਧਰ ਹੋ ਜਾਣਗੇ ਜੀ। ਗੋਲਬੰਦੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਨਹੀਂ ਪਤਾ, ਪਰ ਇਹ ਗੱਲ ਚੰਡੀਗੜ੍ਹ ਦੇ ਨਜ਼ਾਰਿਆਂ ਤੇ ਸ਼ੁਰੂ ਹੋਈ ਸੀ, ਪਰ ਇਹਦਾ ਪਿਛੋਕੜ ਜਿਹੜਾ ਤੁਸੀਂ ਜਾ ਕੇ ਸੰਗਰੂਰ ਦੇ ਪੁਆੜਿਆਂ ਨਾਲ ਜੋੜਿਆ, ਉਹ ਗੱਲ ਤਾਂ ਪੈਸੇ ਖੋਲ ਕੇ ਦੱਸਣੀ ਬਣਦੀ ਹੈ ਦਰਸ਼ਕਾਂ ਨੂੰ। ਮੈਂ ਚਾਹੂੰਗਾ ਜੇ ਤੁਸੀਂ ਇਸ ਤੇ ਹੋਰ ਵੀ ਤਫਸੀਲ ਦੇ ਨਾਲ ਕੱਲ ਦੀ ਆਪਣੇ ਪ੍ਰੋਗਰਾਮ ਦੇ ਵਿੱਚ ਦੱਸੋ ਤਾਂ ਹੋਰ ਵੀ ਚੰਗਾ ਰਹੂਗਾ, ਕਿਉਂਕਿ ਸਪਸ਼ਟ ਹੋਣਾ ਚਾਹੀਦਾ ਲੋਕਾਂ ਨੂੰ। ਨਹੀਂ ਸਪਸ਼ਟ ਮੈਂ ਤਾਂ ਨਹੀਂ ਤਾਂ ਭਾਣਾ ਵਰਤ ਜਾਊ ਤੇਰੀ ਡੋਲੀ ਜਦੋਂ ਟੱਪੀ ਸੰਗਰੂਰ। ਤਾਂ ਗੱਲ ਇਹ ਆ ਕਿ ਦੇਖੋ ਮੈਂ ਤੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ। ਮੋਸਟ ਤਾਕਤਵਰ ਬੰਦਾ ਕੌਣ ਹੈ? ਆਰਟਿਸਟ ਲਾਈਨ ਚੋਂ ਕੌਣ ਆਇਆ ਸੀ? ਤਾਂ ਇਹ ਜਿਹੜੇ ਸੀਗੇ ਧਾਲੀਵਾਲ ਹੋਰੀ ਜਾਂ ਜਿਹੜੇ ਇਹ ਲੌਬੀ ਸੀ, ਇਹ ਉਸ ਵੇਲੇ ਵੀ ਕਲਾਕਾਰਾਂ ਦੇ ਬਹੁਤ ਸੀਗੇ ਜੀ। ਤਾਂ ਦੱਸਦੇ ਆ ਕਿ ਇੱਕ ਮੇਲੇ ਤੋਂ ਵਰਤਾ ਦਿੱਤਾ ਗਿਆ ਸੀਗਾ, ਜਿੰਨੀ ਮੈਨੂੰ ਕਿਸੇ ਪੁਰਾਣੇ ਬੰਦੇ ਨੇ ਜਾਣਕਾਰੀ ਦਿੱਤੀ ਆ ਕਿ ਉਹ ਵੀ ਕਿਤੇ ਨਾ ਕਿਤੇ ਰੰਜਖਾਰ ਜਿਹੜੀ ਆ ਹੋ ਸਕਦੀ ਆ। ਸੋ ਗੱਲ ਇਹ ਆ ਕਿ ਮੈਂ ਜ਼ਿਆਦਾ ਲਫ਼ਬਾਜ਼ੀ ਨਹੀਂ ਕਰਦਾ, ਮੈਂ ਇਸ ਚੀਜ਼ 'ਚ ਬਲੀਵ ਨਹੀਂ ਕਰਦਾ, ਤੇ ਮੇਰਾ ਜਿਹੜਾ ਸੋਰਸ ਹੁੰਦਾ ਮੈਂ ਪਹਿਲਾਂ ਉਹਨੂੰ ਵੀ ਟਣਕਾ ਕੇ ਦੇਖਦਾ ਵੀ ਇਹਦੇ 'ਚ ਕਿੰਨਾ ਕੁ ਵਜ਼ਨ ਆ। ਐਵੇਂ ਕੋਈ ਆ ਕੇ ਯਬਲੀ ਤਾਂ ਨਹੀਂ ਮਾਰਦਾ। ਤਾਂ ਉਹ ਬੰਦਾ ਇਹਨਾਂ ਦੇ ਨਾਲ ਰਿਹਾ ਜੀ 97-96 'ਚ, ਤਾਂ ਮੈਨੂੰ ਉਹਨੇ ਦੱਸਿਆ ਕਿ ਇਹ ਇੱਕ ਵਾਰ ਦੀ ਘਟਨਾ ਹੈ। ਸੋ ਮੈਂ ਬਸ ਜਿੰਨੀ ਕੁ ਮੈਨੂੰ ਮੇਰੇ ਸੋਰਸ ਨੇ ਜਿਹਦੇ ਤੇ ਮੈਂ ਇਤਬਾਰ ਕਰ ਸਕਦਾ, ਮਿਊਜ਼ਿਕ ਇੰਡਸਟਰੀ 'ਚ ਇਸ ਵੇਲੇ ਉਹ ਸੁਪਰਸਟਾਰ ਹੈ ਅੱਜ ਦੇ ਦੌਰ ਦਾ, ਹੁਣ ਪੇਸ਼ਕਾਰ ਵੀ ਹੈ, ਸਭ ਕੁਝ ਵੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਈ ਜਿਹੜੀ ਗੱਲ ਆਪਾਂ ਨੂੰ ਕਿਸੇ ਠੋਸ ਵਜਨਦਾਰ ਬੰਦੇ ਨੇ ਦੱਸੀ ਹੋਵੇ ਨਾ, ਉਹੀ ਮਾਈਕ ਤੇ ਕਹਿਣ ਦਾ, ਤੇ ਐਵੇਂ ਮੈਂ ਜੋੜੀ ਜਾਵਾਂ ਮੇਰੇ ਖਿਆਲ ਦੇ ਨਾਲ ਉਹ ਆਪਣੇ ਪੇਸ਼ੇ ਨਾਲ ਨਿਆਂ ਵੀ ਨਹੀਂ ਹੈਗਾ। ਇਹ ਤਾਂ ਮੈਨੂੰ ਵਿੱਚੋਂ ਪਤਾ ਲੱਗਿਆ ਕਿਉਂਕਿ ਸਿਆਸੀ ਐਂਗਲ ਸੁੰਘਣਾ ਜਿਹੜਾ ਬਣਦਾ ਹੈ ਇਸ ਮਾਮਲੇ ਦੇ ਵਿੱਚ।
ਕਿ ਗਨਮੈਨ ਪਹਿਲਾਂ ਜੀ। ਮਿਲੇ ਸੀ, ਗਨਮੈਨ ਵਾਪਸ ਕਿਉਂ ਹੋਏ। ਠੀਕ ਹੈ ਹੂੰ। ਜੀ। ਗੱਲਾਂ ਤੇ ਮੇਰੇ ਕੋਲ ਹੋਰ ਵੀ ਬਹੁਤ ਨੇ, ਜੀ ਆਫ ਦੀ ਜੀ ਰਿਕਾਰਡ ਆਪਾਂ ਜਿਹੜੀਆਂ ਗੱਲਾਂ ਉਹ ਕਹਿ ਦਈਏ ਐਵੇਂ। ਕੱਲ ਨੂੰ ਕੋਈ ਗੱਲ ਜੀ ਦੇਣੀ ਆਵੇ, ਤੁਹਾਨੂੰ ਦੇਣੀ ਆਵੇ, ਮੈਨੂੰ ਦੇਣੀ ਆਵੇ, ਜਾਂ ਸਾਡੇ ਅਦਾਰੇ ਨੂੰ ਦੇਣੀ ਆਵੇ, ਮੇਰਾ ਜੀ ਜੀ ਯਕੀਨ ਹੈ ਕਿ ਨਹੀਂ, ਉਹ ਇੱਕ ਹੱਦ 'ਚ ਖੇਡਣਾ ਚਾਹੀਦਾ। ਜੀ ਜੀ ਜੀ। ਸੋ ਆਪਾਂ ਅੱਗੇ ਵਧਦੇ ਹਾਂ ਅਗਲੀ ਖਬਰ ਦੇ ਵੱਲ। ਤੇ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਸੈਸ਼ਨ ਨੂੰ ਅਟੈਂਡ ਕਰਨ ਵਾਲੀ ਗੱਲਬਾਤ ਚੱਲ ਰਹੀ ਸੀ, ਉਹਨਾਂ ਨੇ ਅਦਾਲਤ ਦਾ ਵੀ ਰੁਖ ਕੀਤਾ ਸੀ, ਕਮੇਟੀ ਬਣੀ ਤੇ ਹੁਣ ਕਮੇਟੀ ਨੇ ਤਜਵੀਜ਼ ਸ਼ਾਇਦ ਕਹੀ ਹੈ ਕਿ 54 ਕੁ ਦਿਨ ਦੀ ਛੁੱਟੀ ਦਿੱਤੀ ਜਾਵੇ। ਇਸ ਤੇ ਹੁਣ ਫੈਸਲਾ ਹੋਊਗਾ ਜਾਂ ਨਹੀਂ ਹੋਊਗਾ, ਕੀ ਲੱਗਦਾ ਹੈ ਹੁਣ ਆਉਣ ਵਾਲੇ ਦਿਨਾਂ 'ਚ ਅਟੈਂਡ ਕਰ ਸਕਣਗੇ ਸੰਸਦ ਨੂੰ? ਨਹੀਂ, ਦੇਖੋ ਗੱਲ ਇਹ ਆ ਕਿ ਆਹੀ ਤਾਂ ਕਨਫਿਊਜ਼ਨ ਹੈ, ਸਾਡਾ ਮੀਡੀਆ ਕਨਫਿਊਜ਼ਨ ਕ੍ਰੀਏਟ ਕਰ ਰਿਹਾ ਹੈ। ਮੈਂ ਜੀ ਦੁਪਹਿਰੇ ਵੀ ਕਿਤੇ ਗਿਆ ਸੀਗਾ ਕਿਸੇ ਪ੍ਰੋਗਰਾਮ ਦੇ ਵਿੱਚ, ਤੇ ਮੈਂ ਉੱਥੇ ਵੀ ਕਿਹਾ ਕਿ ਪਲੀਜ਼ ਇੱਕ ਤੇ ਦੁਵਿਧਾ ਦੂਰ ਕਰਨਾ ਸਟਾਰਟ ਕਰੋ, ਇੱਕ ਜੀ ਸੂਚਨਾ ਜਿਹੜੀ ਉਹ ਪੁਖਤਾ ਦੇਣੀ ਸ਼ੁਰੂ ਕਰੋ। ਇੱਕ ਇਹ ਆ ਕਿ ਸਨਸਨੀ ਰਹਿਤ ਸੂਚਨਾ ਹੋਣੀ ਚਾਹੀਦੀ ਹੈ ਤੁਹਾਡੀ, ਇਨਫੋਰਮੇਟਿਵ ਜਿੰਨੀ ਮਰਜ਼ੀ ਕਰ, ਨਹੀਂ ਤੇ ਤੁਹਾਨੂੰ ਜਿਹੜਾ ਬਚਿਆ ਖੁਚਿਆ ਕੋਈ ਸਤਿਕਾਰ ਦਿੰਦਾ ਹੈ ਨਾ ਪੱਤਰਕਾਰਤਾ 'ਚ, ਤੁਹਾਡਾ ਇਹ ਵੀ ਲੋਕਾਂ ਨੇ ਖੋਹ ਲੈਣਾ। ਹੁਣ ਇੱਕ ਥਾਂ ਤੋਂ ਮੰਨ ਲਓ ਗੁਰਪ੍ਰੀਤ ਪੜ੍ਹ ਕੇ ਆਇਆ ਕਿ ਅੰਮ੍ਰਿਤਪਾਲ ਸਿੰਘ ਬਾਹਰ ਆ ਰਿਹਾ, ਦੂਜੇ ਨੇ ਲਿਖ ਛੱਡਿਆ ਕਿ ਉਹਨੂੰ ਅੰਮ੍ਰਿਤਪਾਲ ਸਿੰਘ ਨੂੰ ਭਾਈ ਮਿਲ ਜਾਏਗੀ ਛੋਟ ਸੰਸਦ ਅਟੈਂਡ ਕਰਨ ਦੀ। ਇੱਕ ਨੇ ਲਿਖ ਛੱਡਿਆ ਕਿ ਨਹੀਂ, ਉਹਦੀ ਮੈਂਬਰਸ਼ਿਪ ਹੀ ਜਾਂਦੀ ਲੱਗਣੀ ਆ। ਤਾਂ ਤਿੰਨ ਅੱਡ ਬੰਦਾ, ਉਹ ਕਹਿ ਰਿਹਾ ਕਿ ਮੈਂ ਅਖਬਾਰ ਤੋਂ ਪੜ੍ਹ ਕੇ ਆਇਆ, ਉਹ ਕਹਿ ਰਿਹਾ ਮੈਂ ਅਖਬਾਰ ਤੋਂ ਪੜ੍ਹ ਕੇ ਆਇਆ। ਸਭ ਇਹ ਗਲਤ ਗੱਲਾਂ। ਹੁਣ ਦੇਖੋ 54 ਦਿਨ ਦੀ ਇਹ ਪਹਿਲੀ ਗਲਤੀ ਹੈ, ਹਾਲੇ ਸਿਫਾਰਿਸ਼ ਦਿੱਤੀ ਕਮੇਟੀ ਨੂੰ। ਉਹ ਸਿਫਾਰਿਸ਼ ਜਿਹੜੀ ਆ ਉਹ ਜਾ ਕੇ ਟੇਬਲ ਹੋਣੀ ਆ, ਲੋਕ ਸਭਾ ਦੇ ਸਪੀਕਰ ਨੇ ਮੋਹਰ ਲਾਉਣੀ ਆ ਉਹਦੇ ਤੇ। ਤਾਂ 54 ਦਿਨ ਦੀ ਜਿਹੜੀ ਛੁੱਟੀ ਆ, ਇੱਕ ਤਰ੍ਹਾਂ ਨਾਲ ਇਹਦੇ ਵਾਸਤੇ ਸ਼ਬਦ ਇਸਤੇਮਾਲ ਕੀਤਾ ਜਾਣਾ ਚਾਹੀਦਾ, ਹਾਜ਼ਰੀ ਮਾਫੀ। ਜੀ ਵੀ ਜਿਹੜੀ ਜ਼ਰੂਰੀ ਹਾਜ਼ਰੀ ਹੁੰਦੀ ਆ ਕਿ 60 ਦਿਨ ਜੇ ਤੁਸੀਂ ਗੈਰ ਹਾਜ਼ਰ ਰਹਿੰਦੇ ਹੋ ਤਾਂ ਬਈ ਤੁਹਾਡੀ ਮੈਂਬਰਸ਼ਿਪ ਜਾਂਦੀ ਲੱਗੇਗੀ। ਵੱਡੀ ਰਾਹਤ ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਵਾਸਤੇ ਇਹ ਆ ਕਿ 54 ਦਿਨ ਵਾਲੀ ਜੇ ਮੰਨ ਲਓ ਛੋਟ ਜਾਂ ਹਾਜ਼ਰੀ ਮਾਫੀ ਜਿਹੜੀ ਆ ਉਹ ਪ੍ਰਵਾਨ ਹੋ ਜਾਂਦੀ ਆ, ਤਾਂ ਗੁਰਪ੍ਰੀਤ ਜੀ ਇਹਦਾ ਮਤਲਬ ਹੈ ਕਿ ਮੈਂਬਰਸ਼ਿਪ ਸੁਰੱਖਿਅਤ ਹੈ। ਹੁਣ ਬਾਹਰ ਆਉਣ ਦੀ ਜਿੱਥੋਂ ਤੱਕ ਗੱਲ ਆ, ਬਾਹਰ ਤੇ ਤਦੇ ਹੈ ਨਾ ਕਿ ਪਹਿਲਾਂ ਤਾਂ ਐਨਐਸਏ ਤੇ ਫੈਸਲਾ ਹੋਏਗਾ ਇਸ ਬਾਰੇ, ਫਿਰ ਉਸ ਤੋਂ ਬਾਅਦ ਜਿਹੜੇ ਮੁਕੱਦਮੇ ਦੂਜੇ ਆ ਉਹਨਾਂ ਦਾ ਫੈਸਲਾ ਹੋਏਗਾ, ਜਾਂ ਕੇਂਦਰ ਸਾਰਿਆਂ ਤੇ ਕਾਂਟਾ ਮਾਰ ਦੇਵੇ, ਜਾਂ ਕੋਰਟ ਸਾਰਿਆਂ ਨੂੰ ਰੱਦ ਕਰ ਦੇਵੇ। ਤਾਂ ਰਿਹਾਈ ਇੱਕ ਅਲੱਗ ਵਿਸ਼ਾ। ਤੇ ਜਿੱਥੋਂ ਤੱਕ ਰਹੀ ਮਤਲਬ ਕਿ ਅਗਲੇ ਸੈਸ਼ਨ ਦੀ, ਕਿਉਂਕਿ ਅੱਜ ਸੈਸ਼ਨ ਤੇ ਸ਼ੁਰੂ ਹੋ ਗਿਆ ਤੇ ਹਾਲੇ ਲੋਕ ਸਭਾ ਦੇ ਸਪੀਕਰ ਨੇ ਫੈਸਲਾ ਲੈਣਾ ਹੈ ਬਾਕੀ, ਤੇ ਉਹ ਲੋਕ ਸਭਾ ਦੇ ਸਪੀਕਰ ਤੇ ਹੀ ਮੁਨਸਰ ਕਰਦਾ ਹੈ ਕਿ ਕੀ ਉਹ ਅਲਾਉ ਕਰਦੇ ਆ ਕਿ ਨਹੀਂ ਕਰਦੇ। ਨਹੀਂ ਤਾਂ ਫਿਰ ਕੋਰਟ ਕਚਹਿਰੀ ਵਾਲਾ ਫਿਰ ਉਹੀ ਗੇੜ, ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਰਿਹਾ ਕਿ ਫਿਰ ਜੇ ਤੁਹਾਨੂੰ ਸਪੀਕਰ ਨਹੀਂ ਸੁਣਦਾ, ਤੁਸੀਂ ਮੈਂਬਰਸ਼ਿਪ ਵਾਸਤੇ ਕੋਰਟ ਕਚਹਿਰੀ ਜਾਂਦੇ ਹੋ, ਤਾਂ ਕੱਲ ਨੂੰ ਮੰਨ ਲਓ ਸੈਸ਼ਨ 'ਚ ਹਿੱਸੇਦਾਰੀ ਵਾਸਤੇ ਵੀ ਫਿਰ ਕੋਰਟ ਕਚਹਿਰੀ ਜਿਹੜੀ ਆ ਉਹ ਇੱਕ ਆਪਸ਼ਨ ਬਚਦਾ ਕਿ ਸੈਸ਼ਨ 'ਚ ਹਿੱਸੇਦਾਰੀ ਵੀ ਸਾਡੀ ਯਕੀਨੀ ਬਣਾਈ ਜਾਵੇ। ਉਹ ਅੱਡ ਤੋਂ ਫਿਰ ਕੋਰਟ ਹੋ ਸਕਦਾ ਕਿ ਉਹਦੇ 'ਚ ਕੁਝ ਇਸ ਤਰ੍ਹਾਂ ਦਾ ਕਰੇ। ਤੇ ਤੁਹਾਨੂੰ ਪਤਾ ਹੈ ਹਾਜ਼ਰੀ ਵਾਸਤੇ ਹੀ ਤੇ ਮਾਮਲਾ ਹਾਈ ਕੋਰਟ 'ਚ ਚੱਲਿਆ ਸੀਗਾ ਨਾ, ਕਿ ਉਹਨਾਂ ਨੂੰ ਉੱਥੇ ਹਾਜ਼ਰ ਕਰਵਾਇਆ ਜਾਵੇ। ਤਾਂ ਇੱਥੇ ਹੀ ਤਾਂ ਫਿਰ ਕੇਂਦਰ ਨੇ ਆ ਕੇ ਰੁਖ ਸਾਫ਼ ਕਰ ਦਿੱਤਾ ਕਿ ਜਿੱਥੋਂ ਤੱਕ, ਕਿਉਂਕਿ ਗਰਾਊਂਡ ਕੀ ਬਣਿਆ ਕਿ ਮੈਂਬਰਸ਼ਿਪ ਰੱਦ ਹੋ ਜਾਏਗੀ ਜੇ ਹਾਜ਼ਰ ਨਾ ਹੋਏ। ਤਾਂ ਉਹਨਾਂ ਨੇ ਕਿਹਾ ਜੀ ਕਿ ਹਾਜ਼ਰੀ ਮਾਫੀ ਦੀ ਪ੍ਰਕਿਰਿਆ ਚੱਲ ਰਹੀ ਆ, ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਕਮੇਟੀ ਬਣਾ ਕੇ ਤੇ ਇੱਥੇ ਦੂਜੇ ਦਿਨ ਦੱਸ ਦਿੱਤਾ ਸੀਗਾ। ਸੋ ਕਮੇਟੀ ਦਾ ਹੁਣ ਉਹਨਾਂ ਨੇ ਦੱਸਤਾ ਕਿ ਸਿਫਾਰਿਸ਼ਾਂ ਵਾਲਾ ਕੰਮ ਡਨ ਹੋ ਗਿਆ, ਫੈਸਲਾ ਲੈਣਾ ਬਾਕੀ ਹੈ ਜੀ। ਜੀ ਸੋ ਵੇਖਦੇ ਆ ਕਿਹੜਾ ਫੈਸਲਾ ਆਉਂਦਾ। ਪਰ ਅੱਗੇ ਚੱਲੀਏ ਤਾਂ ਸਾਬਕਾ ਜਥੇਦਾਰ ਸਾਹਿਬ ਅੱਜ ਮੀਡੀਆ ਨੂੰ ਰੂਬਰੂ ਹੋ ਰਹੇ ਸੀ, ਤਾਂ ਉਹਨਾਂ ਨੇ ਬਹੁਤ ਵੱਡੇ ਸਵਾਲ ਚੱਕ ਦਿੱਤੇ ਨੇ ਨਵੇਂ ਜਥੇਦਾਰ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ, ਜਿਹੜੀਆਂ ਗੱਲਾਂ ਚਰਚਾਵਾਂ ਚੱਲ ਰਹੀਆਂ ਨੇ ਲਗਾਤਾਰ। ਅੱਜ ਦੇਖੋ ਵਿਸ਼ੇਸ਼ ਟਿੱਪਣੀ ਤੇ ਕੋਈ ਖਾਸ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਨਹੀਂ ਕੀਤੀ, ਪਰ ਉਹਨਾਂ ਨੇ ਇੱਕ ਜਿਹੜੀ ਗੱਲ ਤੁਸੀਂ ਕਹੀ ਆ ਉਹ ਆਪਣੇ ਵੱਡੇ ਲਫ਼ਜ਼ਾਂ ਦੇ ਵਿੱਚ ਕਹਿ ਦਿੱਤੀ ਕਿ ਜੋ ਤਾਜਪੋਸ਼ੀ ਸ਼ਬਦ ਇਸਤੇਮਾਲ, ਵੈਸੇ ਤਾਜਪੋਸ਼ੀ ਸ਼ਬਦ ਮੈਨੂੰ ਨਹੀਂ ਲੱਗਦਾ, ਸਾਡੇ ਕੋਲ ਦਸਤਾਰਬੰਦੀ ਸ਼ਬਦ ਇੱਕ ਬਹੁਤ ਵਧੀਆ ਹੈ, ਦਸਤਾਰ ਹੀ ਭੇਟ ਕੀਤੀ ਜਾਂਦੀ ਹੈ ਨਾ। ਆ ਤਾਜਪੋਸ਼ੀ ਸ਼ਬਦ ਤੇ ਆ ਜਿਹੜੇ ਟੁੱਚਰ ਜੇ ਨੇਤਾ ਇਹਨਾਂ ਵਾਸਤੇ ਵੀ ਵਰਤਦੇ ਆ। ਐਵੇਂ ਕੋਈ ਟੁੱਟਾ ਜਿਹਾ ਪ੍ਰਧਾਨ ਬਣ ਜਾਂਦਾ ਕਿ ਜੀ ਉਹਦੀ ਪ੍ਰਧਾਨ ਦੀ ਤਾਜਪੋਸ਼ੀ ਹੋਣ ਡਈ ਆ, ਇਹ ਜਿਵੇਂ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਕਰਦੇ ਆ ਲੀਡਰ, ਇਹ ਉਦਾਂ ਆਪਦੀ ਕਰਾਈ ਜਾਂਦੇ ਨੇ। ਤਾਂ ਕਿਹੜਾ ਤਾਜ ਕਿਹੜੀ ਪੋਸ਼ੀ,
ਤਾਂ ਜਥੇਦਾਰ ਸਾਹਿਬ ਦਾ ਮਾਮਲਾ ਜਿਹੜਾ ਉਹ ਸਿਆਸਤ ਦਾ ਨਹੀਂ, ਉਹ ਆਪਾਂ ਕਹਿ ਸਕਦੇ ਧਾਰਮਿਕ ਸੰਸਥਾ ਦਾ। ਤਾਂ ਇੱਥੇ ਦਸਤਾਰਬੰਦੀ ਆਮ ਸ਼ਬਦ ਇਸਤੇਮਾਲ ਅੱਗੇ ਕਰਦੇ ਹੁੰਦੇ ਸੀਗੇ, ਚਲੋ ਹੁਣ ਆ ਤਾਜ ਪੁੱਛੀ ਚੱਲ ਪਿਆ ਤੇ ਜਥੇਦਾਰ ਆਪ ਵੀ ਸ਼ਬਦ ਇਸਤੇਮਾਲ ਕਰੀ ਜਾਂਦੇ, ਕਮਾਲ ਦੀ ਗੱਲ ਆ। ਪਰ ਦੇਖੋ ਗੱਲ ਇਹ ਆ ਕਿ ਇਹ ਹੁਣ ਵਿਸ਼ਾ ਹੈਗਾ ਧਾਰਮਿਕ ਜਿਹੜੇ ਹੈਗੇ ਨੇ ਮਾਹਰ ਉਹਨਾਂ ਦਾ, ਕਿ ਪਰੰਪਰਾ ਜਾਂ ਜਿਹੜੀ ਰੋਹ ਰੀਤ ਹੁੰਦੀ ਆ ਉਹ ਤੋੜੀ ਗਈ ਆ ਕਿ ਨਹੀਂ। ਪਰ ਇੰਨਾ ਕੁ ਤੇ ਮੈਂ ਆਪਦੀ ਸੰਭਾਲਾ ਚ ਵੇਖ ਕੇ ਨਿਚੋੜ ਕੱਢਿਆ ਹੀ ਹੈ ਨਾ ਕਿ ਜਦੋਂ ਦਸਤਾਰਬੰਦੀ ਹੁੰਦੀ ਹੈ, ਤੁਹਾਨੂੰ ਇੱਕ ਘਟਨਾ ਯਾਦ ਹੋਏਗੀ, ਤੁਸੀਂ ਉਦੋਂ ਪੱਤਰਕਾਰਤਾ ਚ ਹੀ ਸੀਗੇ ਮੇਰੇ ਖਿਆਲ ਦੇ ਨਾਲ, ਯਾਦ ਹੈ ਤੁਹਾਨੂੰ ਅਮਰਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਸੀ, ਯਾਦ ਹੈ? ਜੀ ਜੀ। ਤਾਂ ਉਸ ਵੇਲੇ ਕੀ ਸੀਗਾ, ਉਸ ਵੇਲੇ ਤੁਸੀਂ ਇੱਕ ਚੀਜ਼ ਦੇਖੀ ਹੋਣੀ ਕਿ ਸਿਮਰਨਜੀਤ ਮਾਨ ਵੀ ਉੱਥੇ ਸਨ, ਸਿਮਰਨਜੀਤ ਸਿੰਘ ਮਾਨ ਵੀ ਉੱਥੇ ਸਨ, ਜੀ ਜੀ ਜੀ, ਹੋਰ ਜਥੇਬੰਦੀਆਂ ਦੇ ਲੀਡਰ ਵੀ ਸਨ। ਇਹ ਇੱਕ ਪਰੰਪਰਾ ਦਾ ਹਿੱਸਾ ਹੈ ਸਰ, ਮਤਲਬ ਕਿ ਜਥੇਬੰਦੀਆਂ ਜਾਂਦੀਆਂ ਨੇ, ਸਿੰਘ ਸਭਾਵਾਂ ਜਾਂਦੀਆਂ ਨੇ, ਪੰਥਕ ਲੀਡਰ ਜਾਂਦੇ ਨੇ। ਤਾਂ ਇਹ ਚਲੋ ਮੈਂ ਦੂਜੀਆਂ ਚੀਜ਼ਾਂ ਤੇ ਨਹੀਂ ਜਾਂਦਾ, ਤਾਂ ਘੱਟੋ ਘੱਟ ਇਹ ਜਿਹੜੀ ਇੱਕ ਪਰੰਪਰਾ ਤੁਰੀ ਆਉਂਦੀ ਆ, ਨਿਹੰਗ ਸਿੰਘ ਜਥੇਬੰਦੀਆਂ ਜਾਂਦੀਆਂ, ਉਹ ਪਰੰਪਰਾ ਤੇ ਕਿਤੇ ਨਾ ਕਿਤੇ ਐਤਕੀ ਫਿਰ ਟੁੱਟੀ ਆ ਨਾ, ਇਹ ਤੇ ਸ਼ੱਕ ਨਹੀਂ ਹੈ ਇਹਦੇ ਚ ਜੀ। ਚਲੋ ਆਪਾਂ ਦੂਜੇ ਮੁੱਦਿਆਂ ਦੀ ਗੱਲ ਨਹੀਂ ਕਰਦੇ ਕਿ ਉੱਥੇ ਕੀ ਗੁਰੂ ਸਾਹਿਬ ਦੇ ਸਰੂਪ ਜਿਹੜੇ ਆ ਉਹ ਪ੍ਰਕਾਸ਼ ਸਨ ਕਿ ਨਹੀਂ, ਜੋ ਵੀ ਆ ਉਹ ਚਲੋ ਮਹਾਰਾਜ ਦਾ ਮੁੱਦਾ ਹੈ, ਵੇਖਣ ਨੂੰ ਕੀ ਕੁਛ ਉੱਥੇ ਹੈ, ਕੀ ਕੁਛ ਮਰਿਆਦਾ ਦੇ ਮੁਤਾਬਕ ਨਹੀਂ ਸੀ, ਪਰੰਤੂ ਇਹ ਤੇ ਸਾਫ਼ ਹੈ, ਸਪਸ਼ਟ ਹੈ। ਪਰ ਗੱਲ ਜਿਹੜੀ ਹੈ ਉਹ ਇਹ ਵੀ ਬਣਦੀ ਹੈ ਨਾ ਕਿ ਦੇਖੋ ਫਿਰ ਤੁਸੀਂ ਵੀ ਤੇ ਗੱਲ ਉਹੀ ਕੀਤੀ ਆ, ਪ੍ਰੇਮ ਸਿੰਘ ਚੰਦੂ ਮਾਜਰਾ ਸ਼ਰੇਆਮ ਝੂਠ ਬੋਲ ਗਏ ਜੀ, ਤੇ ਤੁਹਾਡੇ ਸਾਥੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਯੋਜਨਾ ਚ ਫਿਰਦੇ, ਤੇ ਬਤੌਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚੰਨੀ ਸਾਹਿਬ ਦੇ ਲੜਕੇ ਦੀ ਸ਼ਾਦੀ ਚ ਜਾਂਦੇ ਆ, ਰਾਘਵ ਚੱਡਾ ਦੀ, ਉਹ ਸਾਰੇ ਤੁਸੀਂ ਵੇਖੇ ਹੀ ਆ ਨਾ ਅੱਗੇ ਵੀ ਇਲਜ਼ਾਮ। ਜੀ ਜੀ, ਤਾਂ ਉਹ ਤਾਂ ਤੁਹਾਡੇ ਨਾਲ ਬੈਠਦੇ ਰਹੇ। ਤਾਂ ਗੱਲ ਇਹ ਆ ਕਿ ਕੁੱਲ ਮਿਲਾ ਕੇ ਗੁਰਪ੍ਰੀਤ ਜੀ ਸਿੱਟਾ ਇਹੋ ਹੀ ਨਿਕਲਦਾ ਹੈ, ਆਪਾਂ ਕੋਈ ਬਹੁਤੇ ਸਿਆਣੇ ਨਹੀਂ ਹੈ, ਆਪਾਂ ਕੋਈ ਬਹੁਤੀ ਕੋਈ ਦੂਸ਼ਣਬਾਜ਼ੀ ਵੀ ਨਹੀਂ ਕਰਦੇ। ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਦੇਖੋ ਜਿਹੜੀਆਂ ਪਦਵੀਆਂ, ਜਿਹੜੇ ਅਹੁਦੇ, ਜਿਹੜੇ ਮਰਾਤਬੇ ਗੁਰੂ ਸਾਹਿਬ ਦੇ ਭਰੋਸੇ ਕਹਿ ਲੋ ਆਸ਼ੀਰਵਾਦ ਸਦਕਾ ਇੰਨੇ ਸਤਿਕਾਰਤ ਸਨ ਕਿ ਪਰੰਪਰਾ ਤਾਂ ਛੱਡੋ, ਜਦੋਂ ਤੋਂ ਕਾਰਜਕਾਰੀ ਜਥੇਦਾਰ ਸ਼ਬਦ ਹੀ ਇਹਨਾਂ ਨੇ ਆਜ਼ਾਦ ਕੀਤਾ ਨਾ, ਉਦੋਂ ਤੋਂ ਹੀ ਪਰੰਪਰਾ ਟੁੱਟ ਗਈ ਸੀ। ਠੀਕ ਹੈ ਨਾ ਜੀ, ਗਿਆਨੀ ਰਣਜੀਤ ਸਿੰਘ ਵੇਲੇ ਤੋਂ ਤੇ ਕਾਰਜਕਾਰੀ ਸ਼ਬਦ ਹੀ ਪਰੰਪਰਾ ਦਾ ਟੁੱਟਣਾ ਪ੍ਰਤੀਕ ਸੀ। ਤਾਂ ਕਹਿ ਸਕਦੇ ਆਪਾਂ ਕਿ ਉਹ ਜਿਹੜੇ ਮਰਾਤਬੇ ਰੁਤਬੇ ਸੀਗੇ, ਉਹ ਮਤਲਬ ਮੈਂ ਨਹੀਂ ਕਹਿੰਦਾ ਕਿ ਸਤਿਕਾਰ ਨਹੀਂ ਕਰਦੇ, ਮੈਂ ਤੇ ਕਰਦਾ, ਘੱਟੋ ਘੱਟ ਮੈਂ ਹਰੇਕ ਧਾਰਮਿਕ ਹਸਤੀ ਦਾ ਸਤਿਕਾਰ ਕਰਦਾ, ਪਰੰਤੂ ਕਿਤੇ ਨਾ ਕਿਤੇ ਅੱਜ ਜਿੱਦਾਂ ਕਹਿ ਲਈਏ ਨਾ ਕਿ ਹੌਲੇ ਜ਼ਰੂਰ ਹੋਏ, ਮੈਂ ਹੋਰ ਸ਼ਬਦ ਨਹੀਂ ਵਰਤ ਸਕਦਾ, ਕਿ ਉਹਨਾਂ ਦਾ ਜਿਹੜਾ ਕਹਿ ਲਓ ਕਿ ਇੱਕ ਬਹੁਤ ਵੱਡਾ ਰੁਤਬਾ, ਜਿਸ ਨੂੰ ਆਪਾਂ ਸ਼ਬਦ ਜੇ ਆਪਾਂ ਸਹੀ ਇਸਤੇਮਾਲ ਕਰੀਏ, ਕਿ ਜਿਹੜਾ ਰੁਤਬਾ ਹੈ, ਉਹ ਜਿਹੜਾ ਵਕਾਰ ਹੁੰਦਾ ਕਿਸੇ ਸੰਸਥਾ ਦਾ, ਉਹਨੂੰ ਜ਼ਰੂਰ ਢਾਹ ਲੱਗ ਰਹੀ ਹੈ। ਕੌਣ ਲਾ ਰਿਹਾ ਕੌਣ ਨਹੀਂ ਲਾ ਰਿਹਾ, ਚਲੋ ਹੌਲੀ ਹੌਲੀ ਸਮਾਂ ਸਾਫ਼ ਕਰੂਗਾ। ਕਿਤੇ ਨਾ ਕਿਤੇ ਤੇ ਸਾਰੇ ਉਹ ਆਂਦੇ ਹੁੰਦੇ ਆ ਨਾ ਕਿ ਬਖਸ਼ੇ ਹਮ ਵੀ ਨਾ ਗਏ, ਬਖਸ਼ੇ तुम भी ना जाओगे, ये वक्त जानता है हर चेहरे को बेनकाब करना। कोई गल नहीं, समा आएगा, ये भी पता लग जाएगा कि करवाया किसने है। जी, ਸੋ ਇਹ ਤਾਂ ਹੈ। ਸੋ ਅੱਗੇ ਜੇਕਰ ਚਲੀਏ ਤਾਂ ਇਹ ਸਾਰੇ ਜਿਹੜਾ ਚੱਲ ਰਿਹਾ ਹੈ ਗੱਲਬਾਤ, ਇਹ ਸਭ ਦੇ ਵਿਚਾਲੇ ਜਦੋਂ ਵਿਕਰਮ ਮਜੀਠੀਆ ਹੁਣੀ ਬਿਆਨ ਜਾਰੀ ਕਰਦੇ ਨੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ, ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਤੁਰੀਆਂ ਕਿ ਇੱਕ ਤਰੀਕੇ ਦਾ ਧਿਆਨ ਭਟਕਾਉਣ ਦਾ ਹੀ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ, ਕਿ ਇਹ ਧਿਆਨ ਨੂੰ ਦੋ ਪਾਸੇ ਡਾਇਵਰਟ ਕਰਕੇ ਇੱਕ ਬਾਈਨਰੀ ਇਹੋ ਜਿਹੀ ਬਣਾ ਦਿੱਤੀ ਜਾਵੇ ਕਿ ਲੋਕ ਆਮ ਜਿਹੜੇ ਅਕਾਲੀ ਦਲ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ, ਜਿਨ੍ਹਾਂ 'ਚ ਨਿਰਾਸ਼ਾ ਆ ਰਹੀ ਹੈ, ਉਹ ਧੜੇ ਸਿਲੈਕਟ ਕਰ ਲੈਣ, ਰਹਿਣ ਅਕਾਲੀ ਦਲ 'ਚ ਹੀ, ਪਰ ਉਹ ਧੜਾ ਜੇ ਬਦਲਣਾ ਚਾਹੁੰਦੇ ਨੇ ਨਿਰਾਸ਼ਾਜਨਕ ਹੋ ਕੇ, ਤਾਂ ਉਹ ਦੂਸਰੇ ਪਾਸੇ ਮਜੀਠੀਆ ਸਾਹਿਬ ਵੱਲ ਖੜ ਜਾਣ। ਤੇ ਇਹੋ ਜਿਹੀਆਂ ਗੱਲਾਂ ਚੱਲੀਆਂ, ਪਰ ਹੁਣ ਮਜੀਠੀਆ ਸਾਹਿਬ ਨੂੰ ਪੇਸ਼ ਹੋਣਾ ਪੈਣਾ। ਕਿੱਥੇ ਪੇਸ਼ ਹੋਣਗੇ ਜੀ? SIT ਦੇ ਸਾਹਮਣੇ, ਕਿਉਂਕਿ SIT ਇਸ ਮਾਮਲੇ 'ਚ ਬਣੀ ਹੋਈ ਆ। ਤਰੀਕ 17, ਟਾਈਮ 11 ਤੇ ਕਹਿੰਦੇ ਜਾਣਾ ਹੈ 11 ਜੀ। ਗੱਲ ਇਹ ਹੈ ਕਿ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਸੀਗਾ, ਵਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ, ਜ਼ਮਾਨਤ ਨੂੰ ਚੈਲੰਜ ਕੀਤਾ ਮਾਨ ਸਰਕਾਰ ਨੇ ਹਾਈ ਕੋਰਟ 'ਚ, ਹਾਈ ਕੋਰਟ ਨੇ ਕਿਹਾ ਕਿ ਰੱਦ, ਤੁਹਾਡਾ ਚੈਲੰਜ ਰੱਦ। ਫਿਰ ਇਹ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਵੀ ਜ਼ਮਾਨਤ ਜਿਹੜੀ ਦਿੱਤੀ ਹੋਈ ਸੀਗੀ
ਮਜੀਠੀਆ ਨੂੰ ਉਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਨਾਲ ਕਿਹਾ ਸੀਗਾ ਕਿ ਤੁਸੀਂ ਜਾਂਚ ਪੜਤਾਲ 'ਚ ਸ਼ਾਮਲ ਹੋਵੋਗੇ। ਤਾਂ ਜਦੋਂ ਪਿਛਲੀ ਸੁਣਵਾਈ ਸੀ, ਸ਼ਾਇਦ ਸੇਮ ਡੇਟ ਜਾਂ ਕਹਿ ਲਓ ਕਿ ਸ਼ਾਇਦ ਥੋੜਾ ਬਹੁਤਾ ਫਰਕ ਹੋਵੇ, ਕਿ ਉਦੋਂ ਵੀ ਇਹਨਾਂ ਨੂੰ ਪੇਸ਼ ਹੋਣ ਵਾਸਤੇ ਕਿਹਾ ਸੀ ਤੇ ਇਹਨਾਂ ਨੇ ਹਵਾਲਾ ਦਿੱਤਾ ਸੀਗਾ। ਬਹਰਹਾਲ ਸੁਪਰੀਮ ਕੋਰਟ ਨੇ ਜਦੋਂ ਹੁਣ ਕਹਿ ਦਿੱਤਾ ਕਿ ਤੁਹਾਨੂੰ ਜਾਂਚ ਪੜਤਾਲ 'ਚ ਸ਼ਾਮਲ ਹੋਣਾ ਪਏਗਾ, ਤਾਂ ਤਰੀਕ ਮਿੱਥ ਦਿੱਤੀ ਹੈ 17, ਟਾਈਮ 11 ਤੇ ਜਾਣਾ ਹੈ ਉਸ ਦਿਨ 11 ਇਹ ਜਾਣਗੇ ਜੀ ਜੀ। ਸੋ ਆਖਰੀ ਖਬਰ ਆਪਣੀ ਲੈਨੇ ਆ ਅੱਜ ਦੀ, ਤੇ ਸੋਨਾ ਸਮਗਲਿੰਗ ਕੇਸ 'ਚ ਸਿਆਸਤ ਵੀ ਕੁੱਦੀ ਹੈ ਜੀ ਹੁਣ। ਆ ਦੇਖੋ, ਇਸ ਮਾਮਲੇ ਦੇ ਵਿੱਚ ਉੱਥੇ ਸਰਕਾਰ ਤੁਹਾਨੂੰ ਪਤਾ ਹੀ ਹੈ ਕਾਂਗਰਸ ਦੀ ਹੈ, ਤਾਂ ਭਾਜਪਾ ਨੇ ਦੋਸ਼ ਲਾਇਆ ਕਾਂਗਰਸ ਦੇ ਵਿੱਚ ਕੁਝ ਬੰਦਿਆਂ ਤੇ ਕਿ ਕਾਂਗਰਸ ਰਾਣਿਆ ਰਾਵ ਦਾ ਜਿਹੜਾ ਮਾਮਲਾ ਹੈ ਸੋਨਾ ਸਮਗਲਿੰਗ, ਉਹ ਆਪਾਂ ਖਬਰ ਕਰ ਚੁੱਕੇ ਹਾਂ ਕਿ ਬਹੁਤ ਜ਼ਿਆਦਾ ਸੋਨਾ ਇੱਕ ਐਕਟ੍ਰੈਸ ਤੋਂ ਫੜਿਆ ਗਿਆ, ਜਿਹੜਾ ਕਿ ਦੁਬਈ ਤੋਂ ਲੈ ਕੇ ਆਈ ਸੀਗੀ, ਫਿਰ ਉਹਦੇ ਫਲੈਟ ਚੋਂ ਵੀ ਨਕਦੀ ਅਤੇ ਸੋਨਾ ਬਰਾਮਦ ਹੁੰਦਾ। ਤਾਂ ਇਹ ਕਹਿ ਰਿਹਾ ਕਿ ਕਾਂਗਰਸ ਰਾਣਿਆ ਰਾਵ ਨੂੰ ਬਚਾ ਰਹੀ ਹੈ। ਉੱਥੇ ਕਾਂਗਰਸ ਨੇ ਭਾਜਪਾ ਤੇ ਦੋਸ਼ ਲਾਇਆ ਕਿ ਰਾਣਿਆਂ ਦੇ ਨਾਲ ਜੁੜੀ ਇੱਕ ਕੰਪਨੀ ਨੂੰ ਸ਼ੱਕੀ ਪਰਿਸਥਿਤੀਆਂ ਦੇ ਵਿੱਚ ਜ਼ਮੀਨ ਜਿਹੜੀ ਸੀ ਉਹ ਭਾਜਪਾ ਨੇ ਦਿੱਤੀ ਸੀ। ਯਾਨੀ ਦੋਹਾਂ ਪਾਸਿਆਂ ਤੋਂ ਦੋਸ਼ ਲੱਗ ਰਿਹਾ। ਇੱਧਰ ਇਸ ਮਾਮਲੇ ਦੇ ਵਿੱਚ ਵੱਡੀ ਆਪਰੇਸ਼ਨ, ਕਿਉਂਕਿ ਪੂਰੇ ਇੰਡੀਆ 'ਚ ਇਹ ਵੀ ਇੱਕ ਹਾਈ ਪ੍ਰੋਫਾਈਲ ਮਾਮਲਾ ਬਣਿਆ ਪਿਆ ਹੈ ਕਿ ਰਾਣਿਆਂ ਦਾ ਦੋਸਤ ਹੈ ਜਿਹੜਾ, ਉਸਨੂੰ ਅਰੈਸਟ ਕਰ ਲਿਆ ਗਿਆ। ਇਹ ਅੱਜ ਦੀ ਆਪਰੇਸ਼ਨ ਹੈ ਤੇ ਡੀਜੀਪੀ ਜਿਹੜੇ ਉਹਨਾਂ ਦੇ ਪਿਤਾ ਹੈ, ਦੋਸ਼ ਲੱਗ ਰਿਹਾ ਹੈ ਕਿ ਉਹ ਵੀ ਮਦਦ ਕਰਦੇ ਸੀਗੇ। ਮੈਂ ਤੁਹਾਨੂੰ ਗੁਰਪ੍ਰੀਤ ਜੀ ਉਦੋਂ ਹੀ ਦੱਸ ਦਿੱਤਾ ਸੀਗਾ ਕਿ ਇਹ ਰਡਾਰ ਜਿਹੜਾ ਹੈ ਨਾ ਘੁੰਮੇਗਾ ਦੂਜੇ ਪਾਸੇ ਵੀ। ਆਡੀਅנס ਨੂੰ ਯਾਦ ਹੋਏਗਾ ਕਿ ਇਹਦੇ ਵਿੱਚ ਸ਼ੱਕ ਜਿਹੜਾ ਉਹ ਜਤਾਇਆ ਜਾ ਰਿਹਾ ਹੈ ਕਿ ਜਿਵੇਂ ਕੋਈ ਫਲਾਈਟ ਲੈਂਡ ਹੁੰਦੀ ਜਿਹਦੇ ਚੁਰਾਨਿਆ ਉਤਰਦੀ ਤੇ ਵੀ ਨਾਲ ਦੀ ਨਾਲ ਸਕਾਟ ਚਲੇ ਜਾਂਦੀ, ਬਿਨਾਂ ਤਲਾਸ਼ੀ ਤਲੂਸ਼ੀ ਤੋਂ ਉਹਨੂੰ ਇੱਕ ਬਹੁਤ ਜਿੱਦਾਂ VVIP ਹੁੰਦਾ ਕੋਈ, ਇਸ ਤਰ੍ਹਾਂ ਕੱਢ ਕੇ ਲੈ ਆਂਦਾ ਜਾਂਦਾ ਸੀਗਾ। ਤੇ ਇਹ ਸ਼ਾਇਦ ਹੋ ਸਕਦਾ ਕਿ ਇਹਦੇ ਵਿੱਚ ਕੁਝ ਹੋਰ ਲੋਕ ਰਲੇ ਮਿਲੇ ਹੋਣ। ਐਸੀ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਇਸ ਮਾਮਲੇ 'ਚ ਬੋ ਆਉਂਦੀ ਸੀ, ਤਾਂ ਲੱਗਦਾ ਕਿ ਕਹਾਣੀ ਜਿਹੜੀ ਉਧਰ ਨੂੰ ਹੋ ਤੁਰੀ ਹੈ ਜੀ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਸਮਾਪਤ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਜੁੜ ਕੇ ਤੁਹਾਡੇ ਨਾਲ ਵੱਖ-ਵੱਖ ਖਬਰਾਂ ਦੀ ਸਾਂਝ ਪਾਈ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।